ਵੇ ਕਾਕਾ ਤੁਹਾਨੂੰ ਅੱਜ ਬਾਅਦ ਮੈਂ ਸੁਣਾਉਣਾ ਸੁਨਹਿਰੀ ਪੰਛੀ। ਵਾਹ ਅੱਛਾ ਜੀ। ਨਾ ਇਹ ਬੜਾ ਖਤਰਨਾਕ ਹੈ। ਬਹੁਤ ਵਧੀਆ ਜਾਨਵਰ ਪੰਛੀ। ਹਾਂਜੀ। ਇੱਕ ਵਾਰ ਦੀ ਕੀ ਗੱਲ ਆ, ਇੱਕ ਪਿੰਡ ਵਿੱਚ ਨੌਜਵਾਨ ਮੁੰਡਾ ਰਹਿੰਦਾ ਹੈ, ਤੁਹਾਡੇ ਨਾਲ ਵੀ ਹੁਣ ਛੋਟੀ ਉਮਰ ਦਾ। ਅੱਛਾ ਜੀ। ਉਹਦੇ ਨਿੱਕੇ ਹੁੰਦੇ ਦੇ ਮਾਪੇ ਮਰ ਗਏ। ਓਹੋ। ਵਿਚਾਰਾ ਇਕੱਲਾ ਹੀ ਆਪਣਾ ਧਿਆਨ ਆਪ ਰੱਖਦਾ ਸੀ। ਹਾਂਜੀ। ਇੱਕ ਦਿਨ ਕੀ ਹੋਇਆ, ਭੁੱਖ ਬਹੁਤ ਲੱਗੀ ਹੋਈ, ਘਰ 'ਚ ਰੋਟੀ ਪਾਣੀ ਹੈ ਨਾ, ਤੇ ਉਹਨੂੰ ਕੀ ਕੀਤਾ ਸੀ, ਬਾਹਰ ਜਾਲ ਪਾਇਆ ਆ। ਚੱਲ ਕਹਿੰਦਾ ਹੁਣ ਜਾ ਕੇ ਦੇਖਦੇ ਆ, ਜੇ ਜਾਲ 'ਚ ਕੋਈ ਪੰਛੀ ਪੁੰਛੀ ਕੋਈ ਸਿਹਾ ਸੁਹਾ ਫਸਿਆ ਹੋਇਆ ਫੜ ਲਿਆਵਾਂਗੇ। ਬਿਲਕੁਲ। ਉਹ ਗਿਆ ਜੰਗਲ ਦੇ ਵਿੱਚ, ਜਦੋਂ ਜਾਂਦਾ ਕੀ ਦੇਖਦਾ, ਉਹਦੇ ਜਾਲ ਦੇ ਵਿੱਚ ਕਾਂ ਫਸਿਆ ਸੀ। ਅੱਛਾ। ਅੱਛਾ ਜੀ। ਬੜਾ ਦੁਖੀ ਹੋਇਆ ਯਾਰ, ਮੈਂ ਕੀ ਕਰਾਂ, ਹੈ ਪੱਟਿਆ ਪਹਾੜ ਤੇ ਨਿਕਲਿਆ ਚੂਹਾ, ਹੁਣ ਇੱਕ ਆ ਭੁੱਖ ਵੀ ਲੱਗੀ ਆ, ਖਾਣਾ ਵੀ ਪੈਣਾ, ਸਾਰਾ ਸਵਾਦ ਵੀ ਕੋਈ ਨਹੀਂ ਆਉਣਾ। ਕਹਿੰਦਾ ਠੀਕ ਆ, ਭੁੱਖ ਤਾਂ ਮਿਟਾਉਣੀ ਪੈਣੀ ਆ। ਬਿਲਕੁਲ ਬਿਲਕੁਲ। ਹੁਣ ਜਾਲ ਨੂੰ ਬਰੇ ਕੀਤਾ ਤੇ ਕਾਂ ਨੂੰ ਬਾਹਰ ਕੱਢ ਲਿਆ। ਹਾਂਜੀ। ਤੁਸੀਂ ਜਦੋਂ ਧੌਣ ਮਰੋੜ ਲੱਗਾ ਨਾ, ਹਾਂ। ਕਾਂ ਮਨੁੱਖੀ ਬੋਲੀ ਬੋਲ ਪਿਆ। ਅੱਛਾ। ਉਹ ਕਹਿੰਦਾ ਰੱਬ ਦੇ ਵਾਸਤੇ ਨਾ, ਰੱਬ ਦੇ ਵਾਸਤੇ ਇਹ ਕੰਮ ਨਾ ਕਰੀ। ਓਹ। ਉਹ ਕਿਦੋਂ ਰੁਕ ਗਿਆ ਹਾਂ। ਵੀ ਬੰਦਾ ਬੰਦੇ ਵਾਲੀ ਬੋਲੀ ਬੋਲਦਾ। ਹਾਂ। ਕਹਿੰਦਾ ਕਿਉਂ? ਕਹਿੰਦਾ ਦੇਖ, ਤੈਨੂੰ ਭੁੱਖ ਲੱਗੀ ਆ, ਕੁਝ ਹੋਰ ਖਾ ਲਈ, ਪਰ ਜੇ ਤੂੰ ਮੈਨੂੰ ਛੱਡਦਾ ਹੈ ਤਾਂ ਮੈਂ ਤੈਨੂੰ ਦੁਨੀਆ ਦਾ ਸਭ ਤੋਂ ਵੱਡਾ ਖਜ਼ਾਨਾ ਦੇ ਸਕਦਾ। ਅੱਛਾ। ਵਾਹ। ਬਹੁਤ ਵੱਡਾ ਤੋਹਫਾ। ਓਹ। ਕਹਿੰਦਾ ਅੱਛਾ ਕੀ ਤੋਹਫਾ? ਕਹਿੰਦਾ ਜਦੋਂ ਦਊਂਗਾ ਨਾ ਤਾਂ ਉਦਾਂ ਦੀ ਕੋਈ ਚੀਜ਼ ਕਦੀ ਦੇਖੀ ਨਹੀਂ ਹੋਣੀ। ਫਿਰ ਵੀ ਕਿੱਦਾਂ ਦੀ ਚੀਜ਼? ਕਹਿੰਦਾ ਤੈਨੂੰ ਕੱਲ ਨੂੰ ਪਤਾ ਲੱਗੂ, ਅੱਛਾ। ਤੂੰ ਕੱਲ ਨੂੰ ਇੱਥੇ ਆ ਜੀ। ਅੱਛਾ ਕੱਲ ਨੂੰ ਪਤਾ ਲੱਗੂ, ਕੱਲ ਨੂੰ ਦੇਖੂਗਾ। ਕਹਿੰਦਾ ਛੱਡ ਪਰੇ, ਕਹਿੰਦਾ ਅੱਜ ਮੈਨੂੰ ਭੁੱਖ ਮਿਟਾ ਲੈਣ ਦੇ। ਖਾਣ ਫਿਰ ਤੋਂ ਬਣਾਉਣ ਲੱਗਾ, ਉਹ ਰੱਬ ਦੇ ਵਾਸਤੇ ਤੈਨੂੰ ਰੱਬ ਦੀ ਸੌਂ, ਹਨਾ, ਇਹ ਕਰਮ ਨਾ ਕਰੀ। ਹਾਂ। ਤੇ ਮੈਂ ਤੇਰੇ ਨਾਲ ਵਾਅਦਾ ਕਰਦਾ, ਮੈਂ ਨੋਰਮਲ ਕਾਂ ਨਹੀਂ ਹੈਗਾ, ਬਾਕੀ ਕਾਮਾਂ ਵਰਗਾ। ਮੈਂ ਆਪਣੀ ਜ਼ੁਬਾਨ ਦਾ ਬੜਾ ਸੱਚਾ, ਅੱਛਾ। ਜੋ ਮੈਂ ਕਹਿੰਦਾ ਉਹ ਕਰਦਾ। ਤਾਂ ਹੀ ਤੈਨੂੰ ਕਿਹੋ ਜਿਹਾ ਤੋਹਫਾ ਦਊਂਗਾ ਜਿਹੜਾ ਲਾਗੇ ਸਾਗੇ ਕਿਸੇ ਕੋਲ ਵੀ ਹੈ ਨਹੀਂ। ਅੱਛਾ। ਫਿਰ ਬੰਦਾ ਆ ਲਾਲਚ ਹੋ ਗਿਆ, ਸ਼ਾਇਦ ਕੁਝ ਮਿਲ ਯਾਰ ਜਾਏ। ਸੱਚਮੁੱਚੀ ਚਲੋ ਭੁੱਖ ਮੈਂ ਮਿਟਾ ਹੀ ਲੈਣੀ ਕਿਸੇ ਹੋਰ ਨਾਲ, ਵੀ ਦੇਖ ਲੈਨੇ ਆ। ਹਾਂ। ਉਹਨੂੰ ਕਹਿੰਦਾ ਵੀ ਦੇਖ ਮੈਂ ਕੱਲ ਨੂੰ ਆਊਂਗਾ, ਪਰ ਤੂੰ ਸੱਚ ਬੋਲਦਾ? ਕਹਿੰਦਾ ਬਿਲਕੁਲ, ਮੈਂ ਤੈਨੂੰ ਆਪਣੀ ਜ਼ੁਬਾਨ ਦਿੱਤੀ ਆ, ਮੈਂ ਜ਼ੁਬਾਨ ਦਾ ਪੱਕਾ, ਮੈਂ ਕੱਲ ਨੂੰ ਇਸੇ ਟਾਈਮ ਇੱਥੇ ਆਊਂਗਾ, ਤੇਰੇ ਲਈ ਮੈਂ ਇੱਕ ਬਹੁਤ ਵਧੀਆ ਤੋਹਫਾ ਲੈ ਕੇ ਆਊਂਗਾ। ਕਹਿੰਦਾ ਠੀਕ ਆ। ਉਹ ਮੁੜ ਗਿਆ, ਜਾਨਵਰ ਨੂੰ ਛੱਡ ਦਿੱਤਾ। ਹੁਣ ਤੈਨੂੰ ਪਤਾ ਵੀ ਲਾਲਚ ਬੁਰੀ ਬਲਾ, ਸੋਚਦਾ ਮੈਨੂੰ ਕੀ ਦਊਗਾ। ਕਦੀ ਉਹ ਸੋਚਦਾ ਮੈਨੂੰ ਖਾਣ ਨੂੰ ਦਊਗਾ, ਕਦੀ ਸੋਚਦਾ ਮੈਨੂੰ ਸ਼ਾਇਦ ਹੀਰੇ ਜਵਾਹਰਾਤ ਦਊਗਾ। ਫਿਰ ਹੀਰੇ ਜਵਾਹਰਾਤ ਕਹਿੰਦਾ ਕਾਗੋ ਕਿੱਥੇ ਹੋਣੇ ਆ, ਮਾਂ ਘੂਸ ਲਿਆ ਦੂ ਮੈਨੂੰ। ਕਹਿੰਦਾ ਗੱਲਾਂ ਸੋਚੀ ਜਾਂਦਾ। ਰਾਤ ਨੂੰ ਨੀਂਦ ਨਹੀਂ ਆਈ, ਚਾਰਜ ਵੀ ਜਾਣਾ ਖਰਾ ਕੀ ਮਿਲਣਾ ਮੈਨੂੰ। ਜਦੋਂ ਰਾਤ ਮੁੱਕੀ ਤਾਂ ਸਵੇਰ ਨੂੰ ਪਹਿਲੇ ਸਾਰੀ ਤੁਰ ਪਿਆ, ਟਾਈਮ ਵੀ ਨਹੀਂ ਹੋਇਆ ਅਜੇ, ਕਾਹਲੀ ਬਹੁਤ ਪਈ। ਉੱਥੇ ਜਾ ਕੇ ਬਹਿ ਗਿਆ, ਉਡੀਕਣ ਲੱਗ ਪਿਆ, ਉਡੀਕਦਾ ਮੁੱਕੇ, ਆਖਿਰਕਾਰ ਉਹ ਕਹਾ ਆ ਗਿਆ। ਅੱਛਾ। ਉਹਨੂੰ ਪਹਿਲੇ ਤੋਂ ਸ਼ੱਕ ਤੇ ਲਾਉਣਾ ਹੀ ਨਹੀਂ। ਫਿਰ ਬਾਈ ਹੈਰਾਨ ਹੋਇਆ ਵੀ ਕਹਾਂ ਆ ਗਿਆ, ਜ਼ੁਬਾਨ ਦਾ ਪੱਕਾ ਹੈ। ਕਹਾ ਕਹਿੰਦਾ ਕਿੱਦਾਂ ਵੀ ਤੂੰ ਆ ਗਿਆ? ਕਹਿੰਦਾ ਹਾਂਜੀ। ਅੱਛਾ ਕਹਿੰਦੇ ਮੇਰਾ ਤੋਹਫਾ ਲਿਆਂਦਾ? ਕਹਿੰਦਾ ਬਿਲਕੁਲ ਲਿਆਂਦਾ। ਕਹਿੰਦਾ ਕਿੱਥੇ ਹੈ, ਮੈਨੂੰ ਦੀਦਾ ਦੇਣੀ? ਕਹਿੰਦਾ ਹੈਗਾ, ਤੈਨੂੰ ਦਿਖਾ ਦਿੰਦੇ ਆ। ਹੁਣ ਇੱਕ ਝਾੜੀ ਜੀ ਸੀ, ਝਾੜੀ ਵੀ ਪਿੰਜਰਾ ਰੱਖਿਆ ਸੀ। ਅੱਛਾ। ਪਿੰਜਰੇ ਉੱਪਰ ਪਾਇਆ ਸੀ ਕੱਪੜਾ। ਹੁਣ ਪਿੰਜਰਾ ਕੱਢਿਆ ਤੇ ਕੱਪੜਾ ਉੱਤੋਂ ਲਾਤਾ। ਜਦੋਂ ਲਾਇਆ ਤੇ ਵਿੱਚ ਇੱਕ ਸੁਨਹਿਰੀ ਇੰਨਾ ਸੋਹਣਾ ਪੰਛੀ ਬੈਠਾ ਸੀ ਨਾ, ਉਹਨੇ ਆਪਣੀ ਜ਼ਿੰਦਗੀ 'ਚ ਕਿਤੇ ਨਹੀਂ ਦੇਖਿਆ। ਉਹਦੀ ਜਿਹੜੀ ਚੁੰਝ, ਉਹਦੇ ਉੱਤੇ ਹੀਰੇ ਲੱਗੇ ਹੋਏ। ਵਾਹ। ਉਹਦੇ ਸਿਰ ਉੱਤੇ ਹੀਰੇ ਲੱਗੇ ਹੋਏ, ਉਹਦੇ ਗਲ 'ਚ ਨਿੱਕਾ ਜਿਹਾ ਪੜਾ ਪਾਇਆ, ਉਹ 'ਚ ਹੀਰੇ ਲੱਗੇ ਹੋਏ, ਉਹਦੇ ਖੰਭਾਂ ਦੇ ਨਾਲ ਹੀਰੇ ਲੱਗੇ, ਉਹਦੇ ਪੈਰਾਂ 'ਚ ਹੀਰੇ ਲੱਗੇ ਕੀਮਤੀ। ਅੱਛਾ। ਤੇ ਆਪ ਵੀ ਸੋਨੇ ਦਾ। ਮੁੰਡਾ ਦੇਖ ਕੇ ਹੈਰਾਨ ਹੋ ਗਿਆ, ਕਹਿੰਦਾ ਇਹ ਮੈਨੂੰ ਦੇਣਾ ਤੇ? ਕਹਿੰਦਾ ਹਾਂ, ਤੈਨੂੰ ਵਾਅਦਾ ਨਹੀਂ ਕੀਤਾ ਸੀ ਮੈਂ? ਕਹਿੰਦਾ ਤੇ ਸੱਚੀ ਬੜੀ ਕਮਾਲ ਦੀ ਚੀਜ਼ ਆ, ਇਹਦੀ ਕਹਿੰਦਾ ਲਾਈਟ ਹੀ ਬੜੀ ਆ, ਚਮਕਦਾ ਬੜਾ। ਕਹਿੰਦਾ ਜਾ ਲੈ ਜਾ। ਕਹਿੰਦਾ ਗੱਲ ਸੁਣ ਜਾਣ ਤੋਂ ਪਹਿਲਾਂ, ਦੇਖ ਤੂੰ ਮੈਨੂੰ ਮੇਰੀ ਜਾਨ ਬਖਸ਼ੀ ਆ, ਕਹਿੰਦਾ ਏਦਾਂ ਕਰ, ਆ ਮੇਰੇ ਕਹਿੰਦਾ ਖੰਭਾਂ ਚੋਂ 3 ਖੰਭ ਪੱਟ ਲਾ। ਅੱਛਾ। ਕਹਿੰਦਾ ਖਾ ਦੋ? ਕਹਿੰਦਾ ਪੱਟ ਲਾ ਤੂੰ। ਕਹਿੰਦਾ ਮੈਂ ਪੱਟ ਲੈ। ਕਹਿੰਦਾ ਜਦੋਂ ਕਿਤੇ ਲੋੜ ਪਈ ਨਾ, ਖੰਭ ਫੜ ਕੇ ਫੂਕ ਮਾਰ ਦੇ। ਅੱਛਾ। ਸਮਾਨ ਨੂੰ ਮੂੰਹ ਕਰਕੇ, ਕਹਿੰਦਾ ਮੈਂ ਇੱਥੇ ਹਾਜ਼ਰ ਹੋ ਜਾਊ ਜਦੋਂ ਮੈਨੂੰ ਲੋੜ ਪਈ। ਕਹਿੰਦਾ ਠੀਕ ਆ। ਕਾਂ ਬੜਾ ਚੰਗਾ ਜੀ। ਉਹ ਕਾਂ ਚਲ ਗਿਆ, ਉਹ ਮੁੰਡਾ ਮੁੜਿਆ ਆਇਆ, ਜੋ ਜੁੱਸੇ 'ਚ ਪਾਇਆ ਹੋਇਆ ਉੱਤੇ ਕੱਪੜਾ ਵੀ ਪਾਇਆ ਹੋਇਆ, ਉਹ ਸਭ ਬੈਜੀ ਫੇਰ ਵੀ ਚਮਕੇ। ਫੇਰ ਘਰੋਂ ਨੇ ਹੋਰ ਕੱਪੜਾ ਚੱਕਿਆ, ਉਹ ਪਾਇਆ। ਫੇਰ ਸੋਚਣ ਲੱਗਾ ਯਾਰ, ਕਹਿੰਦਾ ਵੀ ਮੈਂ ਇਕੱਲਾ ਹੈਗਾ, ਇਹਦੀ ਮੈਂ ਰਾਖੀ ਕਿੱਦਾਂ ਕਰੂੰ?
ਕਿਸੇ ਨੇ ਕਿਸੇ ਨੇ ਚੋਰੀ ਕਰਕੇ ਲੈ ਜਾਣਾ ਤੇ ਨਾਲੇ ਮੇਰੇ ਰੱਖਣ ਦਾ ਵੀ ਨਹੀਂ। ਇਹ ਕਹਿੰਦਾ ਰਾਜੇ ਮਹਾਰਾਜੇ ਦੇ ਸ਼ੌਂਕ ਹੁੰਦੇ, ਉੱਥੇ ਜਾਈਦਾ। ਚੱਲ ਕਹਿੰਦਾ ਰਾਜੇ ਨੂੰ ਦੇ ਦਿੰਦੇ ਆ, ਨਾਲੇ ਉਹ ਖੁਸ਼ ਹੋ ਜੂ। ਤੋ ਲੈ ਕੇ ਤੁਰ ਪਿਆ ਕੋਲ ਕੇ, ਕੱਪੜੇ ਤੋਂ ਕੱਪੜੇ ਪਾਈ ਜਾਵੇ, ਬਾਹਰ ਕਿਸੇ ਨਾ ਕਿਸੇ ਨੂੰ ਚਮਕੇ ਨਾ। ਤਾਂ ਰਾਜੇ ਦਾ ਦਰਬਾਰ ਪਹੁੰਚ ਗਿਆ। ਕਹਿੰਦਾ ਮੈਂ ਰਾਜੇ ਨੂੰ ਮਿਲਣਾ। ਕਹਿੰਦਾ ਰਾਜੇ ਨੂੰ ਮਿਲਣ ਬੜੇ ਹੋਰ ਨੇ, ਜਾਂਦਾ ਵਾ ਉੱਥੋਂ। ਉਹਦੀ ਗੱਲ ਨਾ ਸੁਣੇ, ਹੁਣ ਮੈਂ ਤਾਂ ਤਾਲੇ ਕੀਤੇ। ਕਹਿੰਦਾ ਕਿਉਂ ਮਿਲਣਾ? ਕਹਿੰਦਾ ਮੈਂ ਰਾਜੇ ਲਈ ਬਹੁਤ ਵਧੀਆ ਤੋਹਫਾ ਲਿਆ। ਕਹਿੰਦਾ ਦਿਖਾਲ। ਮੈਂ ਤੁਹਾਨੂੰ ਨਹੀਂ ਦਿਖਾ ਸਕਦਾ। ਉਹ ਕਹਿੰਦਾ ਦਿਖਾਲ ਉਹਦੇ ਨਹੀਂ। ਆਖਿਰਕਾਰ ਇੱਕ ਬੰਦਾ ਹੋਰ ਨਿਕਲਿਆ ਅੰਦਰੋਂ, ਉਹਨਾਂ ਨੂੰ ਆਵਾਜ਼ ਮਾਰੀ। ਉਹ ਕੋਈ ਉਹਦਾ ਦੂਜਾ ਸੀ, ਕੋਈ ਐਲਕਾਰ ਰਾਜੇ ਦਾ। ਉਹਨੇ ਸੁਣਿਆ ਕਿ ਕੀ ਗੱਲ ਆ? ਕਹਿੰਦਾ ਮੈਂ ਰਾਜੇ ਵਾਸਤੇ ਤੋਹਫਾ ਲੈ ਕੇ ਆਇਆ, ਮੈਨੂੰ ਜਾਣ ਨਹੀਂ ਦਿੰਦੇ। ਉਹਨੇ ਛੱਡੋ ਨੂੰ ਜਾਣਦੇ ਹੋਏ ਉਹਨੂੰ ਅੰਦਰ ਲੈ ਕੇ ਚਲ ਗਿਆ ਪਿੰਜਰੇ ਦੇ ਹੱਥ 'ਚ। ਤਾਂ ਮਹਾਰਾਜ ਮੁਰੇ ਸਿਰ ਝੁਕਾ ਕੇ ਬੈਠਾ। ਕਹਿੰਦਾ ਉਹ ਕਹਿੰਦਾ ਵੀ ਕੌਣ ਆ ਤੂੰ? ਕਹਿੰਦਾ ਮਹਾਰਾਜ ਮੈਂ ਤੁਹਾਡੇ ਹੀ ਰਾਜ ਵਿੱਚ ਰਹਿਣਾ, ਮੇਰੇ ਕੋਲ ਬਹੁਤ ਵਧੀਆ ਤੋਹਫਾ ਤੁਹਾਡੇ ਵਾਸਤੇ। ਕਹਿੰਦਾ ਅੱਛਾ, ਕਿੱਦਾਂ ਦਾ ਤੋਹਫਾ? ਕਹਿੰਦਾ ਤੂੰ ਗਰੀਬ ਜਿਹਾ ਬੰਦਾ, ਤੂੰ ਕਿੱਦਾਂ ਕਿਤੇ ਤੋਹਫਾ ਲੈ ਆਇਆ? ਕਹਿੰਦਾ ਉਹ ਵੀ ਰਾਜੇ ਉਹ ਕਹਿੰਦਾ ਮੇਰੇ ਕੋਲ ਬੜੇ ਬੜੇ ਵੱਡੇ ਆ। ਕਹਿੰਦਾ ਮਹਾਰਾਜ ਹੋਣਗੇ, ਪਰ ਇੱਦਾਂ ਦਾ ਤੋਹਫਾ ਨਹੀਂ ਹੋਣਾ। ਰਾਜਾ ਵੀ ਹੈਰਾਨ ਹੋ, ਕਹਿੰਦਾ ਅੱਛਾ ਦਿਖਾ ਦੇ ਫਿਰ। ਜਦੋਂ ਉਹਨੇ ਪਿੰਜਰੇ ਦਾ ਕੱਪੜਾ ਲਾਇਆ, ਦੂਜਾ ਲਾਇਆ, ਤੀਜਾ ਲਾਇਆ, ਤਾਂ ਵਿੱਚੋਂ ਨਿਕਲਿਆ ਪੰਛੀ ਸੋਨੇ ਵਾਲਾ। ਉਹ ਇੱਦਾਂ ਚਮਕਾ ਮਾਰੇ, ਸਾਰੇ ਜਿੰਨੇ ਉੱਥੇ ਖੜੇ ਸੀ ਸਾਰੇ ਦੀਆਂ ਅੱਖਾਂ 'ਚ ਆ ਗਈਆਂ। ਅੱਛਾ ਜੀ। ਰਾਜਾ ਵੀ ਹੈਰਾਨ ਪਰੇਸ਼ਾਨ, ਇਹ ਕੀ ਆ? ਉਹ ਕਹਿੰਦਾ ਯਾਰ ਕਿੱਥੋਂ ਲੈ ਕੇ ਆਇਆ? ਕਹਿੰਦਾ ਮਹਾਰਾਜ ਮੈਨੂੰ ਏਦਾਂ ਹੀ ਮਿਲ ਗਿਆ, ਪਰ ਮੈਂ ਦੇਖਿਆ ਕਿ ਇਹੋ ਜਿਹੀ ਸ਼ੈ ਤੁਹਾਡੇ ਕੋਲ ਹੀ ਸ਼ੋਭਾ ਦਿੰਦੀ ਆ, ਤੇ ਤੁਹਾਨੂੰ ਦੇ ਚੱਲਿਆ। ਰਾਜਾ ਬੜਾ ਖੁਸ਼ ਹੋਇਆ, ਉਹਨੂੰ ਪੰਛੀ ਨੂੰ ਰੱਖ ਲਿਆ। ਐਲ ਕਾਰਨ ਨੂੰ ਕਹਿੰਦਾ ਵੀ ਏਦਾਂ ਕਰੋ, ਇਹਦੇ ਵਾਸਤੇ ਇੱਕ ਸੋਹਣਾ ਜਿਹਾ ਕਮਰਾ ਤਿਆਰ ਕਰੋ, ਇਹਦਾ ਖਾਣ ਪੀਣ ਦਾ ਬੰਦੋਬਸਤ, ਇਹਦੇ ਨਵੇਂ ਕੱਪੜੇ ਲਿਆਓ, ਇਹਨੂੰ ਹਰ ਤਰ੍ਹਾਂ ਦੀ ਆਜ਼ਾਦੀ ਹੋਵੇ, ਜਿੱਥੇ ਮਰਜ਼ੀ ਜਾਵੇ, ਇਹਨੂੰ ਨਾਲ ਦਿਓ ਉਹਨੂੰ ਸਿਕਿਉਰਿਟੀ। ਰਾਜੇ ਨੂੰ ਦਿੱਤਾ, ਉਹ ਰਾਣਾ ਕੱਪੜੇ ਕੁਪੜੇ ਪਾਏ, ਰੋਜ਼ ਤਰ੍ਹਾਂ ਦੇ ਖਾਣੇ, ਨੌਕਰ ਚਾਕਰ ਮਿਲ ਗਏ, ਮੁੰਡਾ ਬੜਾ ਖੁਸ਼। ਮੌਜ ਲੱਗ ਗਈ। ਹੁਣ ਹੋਇਆ ਕੀ? ਹਾਂਜੀ। ਉਹ ਤੋਂ ਪਹਿਲਾਂ ਕੋਈ ਬੰਦਾ ਜਿਹੜੀ ਜੌਬ ਕਰਦਾ ਸੀ ਨਾ, ਉਹਦੀ ਪੁੱਛ-ਗਿੱਛ ਬੜੀ ਸੀ। ਜਦ ਮੁੰਡਾ ਆਇਆ, ਉਹਦੀ ਪੁੱਛ-ਗਿੱਛ ਘੜ ਗਈ। ਸਾਰਾ ਆਦਰ ਮਾਣ ਇਹਦਾ ਹੋਣ ਲੱਗ ਪਿਆ, ਉਹਦੀ ਈਰਖਾ ਵੱਧ ਗਈ। ਸੋਚਣ ਲੱਗਾ ਤਾਂ ਮੈਂ ਕਿੱਦਾਂ ਬੰਦੋਬਸਤ ਕਰਾਂ, ਜੇ ਇੱਦਾਂ ਰਿਹਾ ਤਾਂ ਮੇਰਾ ਤਾਂ ਕੁਛ ਨਹੀਂ ਰਹਿਣਾ। ਉਹਦਾ ਮਹਾਰਾਜ ਇਹ ਤਾਂ ਮੇਰਾ ਖਿਆਲ ਹੈ ਨਾ, ਇੰਨੇ ਸੋਹਣੇ ਪੰਛੀ ਨੂੰ ਏਦਾਂ ਦੇ ਕਮਰੇ 'ਚ ਨਹੀਂ ਰੱਖਣਾ ਚਾਹੀਦਾ। ਇਹਦੇ ਕਮਰੇ ਜਿਹੜੇ ਹਾਥੀਆਂ ਦੇ ਦੰਦ ਹੁੰਦੇ ਨਾ, ਉਹਦੀ ਆਇਵਰੀ ਨਹੀਂ ਹੁੰਦੀ। ਕਹਿੰਦਾ ਉਹਦਾ ਮਹਿਲ ਚਾਹੀਦਾ ਹਲੇ। ਅੱਛਾ, ਉਹ ਵੀ ਵੱਡਾ ਸਾਰਾ, ਐਡਾ ਵੱਡਾ ਮਹਿਲ ਚਾਹੀਦਾ। ਉਹ ਰਾਜਾ ਕਹਿੰਦਾ ਵੀ ਇੰਨੇ ਹਾਥੀ ਤਾਂ ਆਪਣੇ ਰਾਜ 'ਚ ਵੀ ਹੈ ਨਹੀਂ, ਇੰਨੇ ਐਡੇ ਮਹਿਲ 'ਚ ਲੱਗਣੇ ਆ। ਕਹਿੰਦਾ ਮਹਾਰਾਜ ਫਿਰ ਮੈਂ ਦੱਸਦਾ। ਇਹ ਮੁੰਡਾ ਜਿਹੜਾ ਨਾ, ਉਹਦਾ ਨਾਂ ਸੀ ਹਸਨ। ਅੱਛਾ, ਹੁਸਨਾ ਨੂੰ ਕਹਿੰਦੇ ਉਹਦਾ, ਹੁਸਨਾ ਸੀ ਨਾਂ ਉਹਦਾ। ਕਿ ਜਿਹੜਾ ਹੁਸਨਾ ਹੈ ਨਾ, ਇਹ ਇੰਨਾ ਆਪਣਾ ਵਧੀਆ ਪੰਛੀ ਲਿਆ ਸਕਦਾ ਤੇ ਉਹ ਬੰਦੋਬਸਤ ਵੀ ਕਰ ਸਕਦਾ। ਇਹਨੂੰ ਕਹੋ। ਅੱਛਾ। ਉਹ ਕਹਿੰਦਾ ਸ਼ਾਇਦ ਨਾ, ਕਹਿੰਦਾ ਮਹਾਰਾਜ ਥੋੜਾ ਡਰਾਵਾ ਦਿਓ, ਲੇਕਿਨ ਸਭ ਕੁਝ ਕਰੂ। ਅੱਛਾ, ਉਹ ਮੁੰਡੇ ਨੂੰ ਸੱਦ ਲਿਆ, ਹੁਸਨੇ ਨੂੰ ਅੰਦਰ। ਜਾ ਕਹਿੰਦਾ ਕਾਕਾ ਗੱਲ ਸੁਣ। ਕਹਿੰਦਾ ਜਾਨਵਰ ਤਾਂ ਤੇਰਾ ਬਹੁਤ ਸੋਹਣਾ ਪੰਛੀ, ਇਹਦੇ ਰਹਿਣ ਲਈ ਇੱਕ ਵੱਡਾ ਸਾਰਾ ਮਹਿਲ ਬਣਾਉਣਾ ਆਪਾਂ ਹਾਥੀਆਂ ਦੇ ਦੰਦਾਂ ਵਾਲਾ। ਅੱਛਾ। ਉਹਨੂੰ ਕੱਟ ਕੇ ਤੇ ਇੰਨੇ ਚਾਹੀਦੇ ਆ, ਏਡਾ ਵੱਡਾ ਬਣਾਉਣਾ। ਉਹ ਕਹਿੰਦਾ ਮਹਾਰਾਜ ਇੰਨੇ ਤਾਂ ਹਾਥੀ ਵੀ ਆ ਨਹੀਂ ਆਪਣੇ ਲੱਗ ਜਾ ਜੰਗਲ 'ਚ। ਕਹਿੰਦਾ ਮੈਨੂੰ ਨਹੀਂ ਪਤਾ ਵੀ ਤੈਨੂੰ ਲਿਆਉਣੇ ਪੈਣੇ ਆ, ਜੇ ਨਹੀਂ ਲਿਆਉਣੇ ਪੈਣੇ ਇਹ ਦੇਖ ਲਾ, ਤੇਰਾ ਸਾਰੇ ਕੰਮ ਹੋ ਜਾਣੇ। ਜਾ ਲਿਆ, ਜਾ ਖਾ ਲਓ। ਲੈ ਕਹਿੰਦਾ ਯਾਰ ਚੰਗਾ ਰਾਜੇ ਨੂੰ ਪੰਛੀ ਦਿੱਤਾ ਹੈ, ਆਪਣੇ ਜਾਨ ਦਾ ਖੌਫ ਬਣਾ ਲਿਆ, ਹੁਣ ਮੈਂ ਕੀ ਕਰਾਂ? ਬੜਾ ਅਪਸੈਟ ਹੋਇਆ। ਫਿਰ ਉਹਨੂੰ ਚੇਤਾ ਆਇਆ ਵੀ ਮੈਨੂੰ ਕਾਂ ਨੇ ਕਿਹਾ ਸੀ ਵੀ ਤਿੰਨ ਜਿਹੜੇ ਖੰਭ ਲੈ ਜਾ ਮੇਰੇ, ਤੇ ਲੋੜ ਪਈ ਤਾਂ ਇੱਕ ਨੂੰ ਤਾਂ ਕਰਕੇ ਫੂਕ ਮਾਰ ਦੇ, ਅੜਾ ਦੀ ਤਾਂ ਨੂੰ। ਉਹਨੇ ਕੀਤਾ, ਉਹ ਖੰਭ ਕੱਢਿਆ, ਲੱਭਣ ਲੱਗਾ, ਪਹਿਲੋਂ ਲੱਭੇ ਨੇ ਫਿਰ ਲੱਭ ਪਿਆ। ਉਹਨੂੰ ਕੱਢਿਆ, ਬਾਹਰ ਗਿਆ, ਉਹਦਾ ਫੂਕ ਮਾਰ ਕੇ ਤਾਂ ਨੂੰ ਉਡਾਤਾ। ਜੋ ਉਡਾਤਾ, ਮਿੰਟ ਦੋ ਨਹੀਂ ਲੰਘੇ, ਉਹ ਕਾਂ ਖੰਭ ਮਾਰਦਾ ਆ ਗਿਆ, ਫੜਫੜ ਕਰਦਾ ਕਾਂ ਲਾਗੇ ਆ ਗਿਆ। ਕਹਿੰਦਾ ਵੀ ਮੁੰਡਿਆ ਦੱਸ ਤੈਨੂੰ ਕੀ ਪ੍ਰੋਬਲਮ ਆ, ਕੀ ਲੋੜ ਪੈ ਗਈ ਤੈਨੂੰ, ਕੀ ਭਾਰੀ ਪੈ ਗਈ? ਉਹ ਸਾਰੀ ਕਹਾਣੀ ਦੱਸੀ। ਤੇ ਕਹਿੰਦਾ ਉਹ ਕਹਿੰਦਾ ਵੀ ਹਾਥੀਆਂ ਦੇ ਦੰਦ ਹੁੰਦੇ ਆ, ਉਹਨਾਂ ਦਾ ਮਹਿਲ ਬਣਾਉਣਾ, ਵੀ ਇੱਥੇ ਤਾਂ ਹਾਥੀ ਵੀ ਇੰਨੇ ਹੈ ਨਹੀਂ। ਚੱਲ ਕਹਿੰਦਾ ਕੋਈ ਗੱਲ ਨਹੀਂ, ਆਪਾਂ ਬੰਦੋਬਸਤ ਕਰ ਦਿੰਦੇ ਆ। ਕਹਿੰਦਾ ਰਾਜੇ ਨੂੰ ਕਹੇ ਮੈਨੂੰ 40 ਚਾਹੀਦੇ ਗੱਡੇ,
ਤੇ ਨਾਲ ਉਹਨਾਂ ਦੇ ਸੀ ਬੋਲਦ। ਹੂੰ ਉਹਨਾਂ ਦੇ ਨਾਲ 40 ਵੱਡੇ ਘੜੇ ਵਾਈਨ ਦੇ, ਹੂੰ ਅੱਛਾ ਸ਼ਰਾਬ ਦੇ ਵਾਈਨ ਦੇ ਚਾਹੀਦੇ ਆ। ਫੇਰ ਹੋ ਜੂ ਬੰਦੋਬਸਤ। ਹੂੰ ਮੁੰਡਾ ਗਿਆ, ਹੁਣ ਜਾ ਕੇ ਦੱਸਿਆ ਮਹਾਰਾਜ ਕੰਮ ਤੁਹਾਡਾ ਹੋ ਜੂ, ਹੂੰ ਪਰ ਮੈਨੂੰ 40 ਗੱਡੇ ਨਾਲ ਬਲਦ, ਹੂੰ ਨਾਲ 40 ਘੜੇ ਵੱਡੇ ਹੂੰ ਵਾਈਨ ਦੇ ਤੇ ਨਾਲ 40 ਗੁਲਾਮ ਅੱਛਾ ਜੀ ਮੈਨੂੰ ਭੇਜ ਦਿਓ। ਹੂੰ ਤੇ ਰਾਜੇ ਨੇ ਕੀਤਾ, ਕਿਹੜੀ ਗੱਲ ਸੀ, 2-3 ਦਿਨਾਂ ਦੇ ਵਿੱਚ ਉਹਨੇ 40 ਗੱਡੇ ਤਿਆਰ ਕੀਤੇ, ਨਾਲ ਬੌਲ ਤਿਆਰ ਕੀਤੇ ਤੇ ਨਾਲ 40 ਗੁਲਾਮ ਦੇ ਦਿੱਤੇ। ਉੱਥੋਂ ਲੈ ਕੇ ਤੁਰ ਪਿਆ, ਨਾਲ ਉਹਦੇ ਜਿਹੜਾ ਕਾਂ ਸੀ ਉਹਦੇ ਉੱਪਰ ਤੁਰੇ ਜਾਂਦਾ। 2 ਦਿਨ ਤੇ 2 ਰਾਤਾਂ ਰਾਹ ਲੰਘ ਕੇ ਨਾ ਤੋ ਜੰਗਲ ਦੇ ਪਰਲੇ ਪਾਸੇ ਆ ਗਏ। ਹੂੰ ਤਾਂ ਕੀ ਦੇਖਦੇ ਆ, ਉੱਥੇ ਪੱਧਰੇ ਤੱਕ ਛੋੜਾ ਜਿਹਾ ਤਲਾਅ ਆ, ਪਾਣੀ ਬੜਾ ਥੋੜਾ ਉਹਦੇ ਵਿੱਚ। ਇਹਨੇ ਕਿਹਾ ਨਾ ਬੰਦਿਆਂ ਨੂੰ ਜੇ ਨਾਲ ਗਏ ਸੀ ਗੁਲਾਮ ਕਿ 40 ਘੜੇ ਇਹਦੇ ਵਿੱਚ ਡੋਲ ਦੋ। ਹੂੰ ਅੱਛਾ ਜੀ ਉਹਨਾਂ 40 ਨੇ ਉਹ ਘੜੇ ਵਿੱਚ ਡੋਲ ਦਿੱਤੇ। ਹੂੰ ਜਦੋਂ ਡੋਲ ਦਿੱਤੇ ਤਾਂ ਚਾਲੂ ਫਿਰ ਹਾਥੀਆਂ ਨੂੰ ਪਤਾ ਨਹੀਂ ਮਹਿਕ ਆ ਗਿਆ। ਹਾਥੀ ਆਉਂਦੇ ਚੁਗਲਾਟਾ ਮਾਰਦੇ ਭੱਜੇ ਆਉਣ ਸਿੱਧੇ ਤਲਾਅ ਦੇ ਵਿੱਚ ਲਾਪੈ ਪੀਣ, ਪੀਕਿਆ ਲਾ ਗਏ ਤਾਂ ਸਾਰਾ ਤਲਾਅ ਪੀ ਲਿਆ, ਵਾਹ ਸਾਰੀ ਹੁਣ ਸ਼ਰਾਬ। ਫਿਰ ਢੱਕਦੇ ਫਿਰ ਤਾਂ ਮੇਰੇ 10-15 ਨਹੀਂ ਲੱਗੇ, ਸਾਰੇ ਸੌ ਗਏ। ਅੱਛਾ ਅੱਛਾ ਜੀ ਹੈ ਉਹਨੂੰ ਮੈਂ ਕਿਹਾ ਬਾਕੀ ਦੇ ਨੂੰ ਇਸ ਲਈ ਦੂਜੇ ਸੀ ਗੁਲਾਮ ਕਿ ਆਓ ਇਹਨਾਂ ਸਾਰੇ ਦੰਦ ਵੱਢ ਲਓ ਅੱਛਾ ਹਾਥੀਆਂ ਦੇ। ਹੂੰ ਉਹਨਾਂ ਨੇ ਟਾਸਕ ਹੁੰਦੇ ਆ, ਉਹ ਸਾਰੇ ਵੱਢ ਕੇ ਤੇ 40 ਗੱਡੇ ਲੱਦ ਕੇ ਤੇ ਘਰੋਂ ਤੁਰ ਪਏ। ਅੱਛਾ ਜੀ ਉਹਨੇ ਜਾ ਕੇ ਰਾਜੇ ਦੇ ਮੂਹਰੇ ਫੜਾ ਦਿੱਤਾ ਤੇ ਨਜੋਦੇ ਨੇ ਜਾ ਕੇ ਲੈ ਵੀ ਮਹਾਰਾਜ ਤੇਰੀ ਸਾਰੀ ਆਦਮੀ ਤੇਰੇ ਦੰਦ ਆ ਗਏ ਆ, ਹੁਣ ਤੁਸੀਂ ਬਣਾ ਲਓ ਮਹਿਲ। ਰਾਜਾ ਬੜਾ ਖੁਸ਼ ਹੋਇਆ, ਉਹਨਾਂ ਨੂੰ ਹੋਰ ਵੀ ਨਾਮ ਦੇ ਦਿੱਤੇ, ਉਹਨੂੰ ਵੱਡਾ ਉਹਦਾ ਦੇ ਦਿੱਤਾ, ਹੋਰ ਵੀ ਨੌਕਰ ਚਾਕਰ ਦੇ ਦਿੱਤੇ, ਘਰ ਵੀ ਵੱਡਾ ਦੇ ਦਿੱਤਾ। ਤੇ ਜਿਹੜਾ ਉਹ ਦੂਜਾ ਸੀ ਪਹਿਲਾ ਬੰਦਾ, ਉਹ ਹੋਰ ਵੀ ਬੜੇ ਹੀ ਖਾਨ ਤੇ ਮੈਂ ਤਾਂ ਅੱਗੇ ਨੂੰ ਵੀ ਕੰਮ ਖਰਾਬ ਕਰ ਲਿਆ। ਅੱਗੇ ਚਲ ਮੈਂ ਠੀਕ ਹੀ ਸੀਗਾ, ਤੇ ਰਾਜੇ ਦੀ ਨਜ਼ਰਾਂ ਵਿੱਚ ਉੱਪਰ ਦੂਸਰਾ ਜਿਹੜਾ ਸੀ ਉਹਦਾ ਮੁੱਲ ਹੋਰ ਵੱਧ ਗਿਆ। ਦਿਨ ਫੇਰ ਲੰਘਣ ਲੱਗੇ, ਉਹ ਫੇਰ ਸੋਚਣ ਲੱਗਾ ਯਾਰ ਇਹਨੂੰ ਕਿੱਦਾਂ ਥੱਲੇ ਲਾਈਏ। ਸੋਚਦਾ ਰਿਹਾ, ਇੱਕ ਦਿਨ ਮਹਾਰਾਜ ਹੋ ਗਿਆ, ਕਹਿੰਦਾ ਮਹਾਰਾਜ ਇਹ ਮਹਿਲ ਵੀ ਬਹੁਤ ਸੋਹਣਾ, ਤੇ ਵਿੱਚ ਪੰਛੀ ਦੀ ਗੱਲ ਹੀ ਪੁੱਛਣ ਵਾਲੀ ਨਹੀਂ, ਇੰਨਾ ਸੋਹਣਾ। ਪਰ ਕਹਿੰਦਾ ਯਾਰ ਖਾਲਸਾ ਜਿਹਾ ਲੱਗਾ ਰਹਿੰਦਾ ਮੈਨੂੰ ਇੱਕ, ਇਹ ਜਿਹੜਾ ਪੰਛੀ ਆ ਨਾ ਇਹ ਬੋਲਦਾ ਨਹੀਂ ਨਾ ਹੀ ਗਾਉਂਦਾ ਆ। ਵੀ ਜਿਹੜਾ ਦਾ ਪੁਰਾਣਾ ਮਾਲਕ ਹੋਊਗਾ ਨਾ, ਜੇ ਉਹ ਇੱਥੇ ਆ ਜਾਵੇ ਇਹ ਗਾਉਣ ਲੱਗ ਪਊ। ਕਹਿੰਦਾ ਉਹਨੂੰ ਉੱਥੋਂ ਲਾਈਏ। ਕਹਿੰਦਾ ਮਹਾਰਾਜ ਤੁਸੀਂ ਮੇਰੀ ਗੱਲ ਮੰਨਣੀ ਨਹੀਂ, ਜਿੱਥਾ ਮੇਰਾ ਖਿਆਲ ਹੈ ਨਾ ਜਿਹੜਾ ਹੁਸਨ ਆਇਆ, ਅਗਰ ਉਹਨੂੰ ਤੁਸੀਂ ਕਹੋ ਉਹ ਸਾਰਾ ਕੁਝ ਹੀ ਕਰ ਸਕਦਾ, ਉਹਦਾ ਮਾਲਕ ਵੀ ਲਿਆ ਸਕਦਾ। ਤੁਹਾਨੂੰ ਅੱਗੇ ਦੱਸਿਆ ਸੀ ਜਿਹੜਾ ਕਿੰਨੇ ਦੰਦ ਲੈ ਕੇ ਆ ਗਿਆ। ਹੁਣ ਉਹਨੂੰ ਤੁਸੀਂ ਕਹੋਗੇ ਥੋੜਾ ਮੌਤ ਦਾ ਡਰ ਦਿਓ, ਮੈਂ ਕਿਹਾ ਛਾਲਾ ਮਾਰ ਦਓ। ਕਹਿੰਦਾ ਠੀਕ ਆ। ਹੁਣ ਫੇਰ ਆਪ ਰਾਜੇ ਨੂੰ ਸੱਦ ਲਿਆ, ਕਹਿੰਦਾ ਕਾਕਾ ਵੀ ਤੇਰੇ ਤੇ ਇੱਕ ਲੋੜ ਪੈ ਗਈ। ਕਹਿੰਦਾ ਕਿਹੜੀ ਲੋੜ ਪੈ ਗਈ ਜੀ ਮਹਾਰਾਜ? ਕਹਿੰਦਾ ਅਸੀਂ ਦੇਖਦੇ ਹਾਂ ਕਈ ਦਿਨਾਂ ਨਾਲ ਪੰਛੀ ਬਹੁਤ ਸੋਹਣਾ, ਮਹਿਲ ਵੀ ਬਹੁਤ ਸੋਹਣਾ, ਪਰ ਇਹ ਦਾਸ ਰਹਿੰਦਾ, ਇਹ ਗਾਉਂਦਾ ਨਹੀਂ। ਇਹਦਾ ਅਸਲੀ ਮਾਲਕ ਜਿਹੜਾ ਲੱਭ ਕੇ ਲਿਆ ਉਹਨੂੰ ਦੇਖ ਕੇ ਸ਼ਾਇਦ ਗਾਊਗਾ ਇਹ। ਉਹ ਕਹਿੰਦਾ ਮਹਾਰਾਜ ਮੈਨੂੰ ਤਾਂ ਆਪ ਜੰਗਲ ਚੋਂ ਮਿਲਿਆ ਸੀ, ਕਿ ਮੈਂ ਕਿੱਥੋਂ ਲੱਭਾਂ ਉਹਨਾਂ ਦਾ ਮਾਲਕ, ਨਾ ਮੈਨੂੰ ਪਤਾ ਹੀ ਇਹਦਾ ਮਾਲਕ ਹੈ ਕੌਣ ਆ ਤੇ ਕਿੱਥੇ ਰਹਿੰਦਾ, ਕਿਹੜੇ ਰਾਜ ਚ ਰਹਿੰਦਾ, ਹਾਂਜੀ ਖਰਾ ਕਿੱਥੇ ਹੋਵੇ। ਉਹ ਕਹਿੰਦਾ ਉਹ ਤਾਂ ਮੈਨੂੰ ਪਤਾ ਨਹੀਂ, ਪਰ ਮੈਨੂੰ ਪਤਾ ਤੂੰ ਕਰ ਸਕਦਾ, ਤੂੰ ਜਾ ਕੇ ਲੈ ਗਿਆ। ਕਹਿੰਦਾ ਮਹਾਰਾਜ ਸਹੁੰ ਲੱਗੇ ਰੱਬ ਦੀ, ਮੇਰੇ ਵਾਸ ਦੀ ਗੱਲ ਨਹੀਂ ਇਹ। ਕਹਿੰਦਾ ਚੰਗਾ ਜੇ ਇਹ ਤੇਰੇ ਵਾਸ ਦੀ ਗੱਲ ਹੀ ਨਾ, ਜਿਹੜੀ ਮੇਰੇ ਵਾਸ ਦੀ ਗੱਲ ਵਾ ਉਹ ਕਰਦਾ ਮੈਂ, ਉਹ ਮੈਂ ਤੇਰੀ ਕਰ ਦੇਣੀ ਆ। ਜੇ ਮਾੜੀ ਮੋਟੀ ਜਾਨ ਦੀ ਪ੍ਰਵਾਹ ਤਾਂ ਚੱਲ ਲੈ ਗਿਆ। ਕਹਿੰਦਾ ਯਾਰ ਚੰਗੀਆਂ ਚੋਪੜੀਆਂ ਖਾਧੀਆਂ 4 ਦਿਨ, ਹੁਣ ਕਹਿੰਦਾ ਮੌਤ ਲੱਭਦੀ ਨਹੀਂ ਮੋਰੇ। ਬੜਾ ਕੰਮ ਖਰਾਬ ਹੋਇਆ, ਨਵਾਂ ਸਿਆਪਾ ਹੈ। ਨਵਾਂ ਸਿਆਪਾ ਪੈ ਗਿਆ। ਵਿਚਾਰਾ ਝਾੜੂ ਚੱਲ ਗਿਆ ਮਹਿਲ 'ਚ, ਸੋਨੇ ਵਰਗਾ ਮਹਿਲ ਨੂੰ ਖਾਣ ਨੂੰ ਪਵੇ, ਨਾ ਕੋਈ ਪੀਣ ਨੂੰ ਦਿਲ ਕਰੇ ਨਾ ਕੁਝ ਖਾਣ ਨੂੰ ਦਿਲ ਕਰੇ। ਬੜਾ ਅਪਸੈਟ ਹੋਇਆ। ਫਿਰ ਚੇਤਾ ਆਇਆ ਵੀ ਉਹ ਖੰਭ ਕੱਢਦਾ ਇੱਕ, 2 ਬਾਕੀ ਸੀ, ਇੱਕ ਖੰਭ ਕੱਢਿਆ, ਤਾਂ ਫੂਕ ਮਾਰੀ। ਜੋ ਫੂਕ ਮਾਰੀ ਉਹੀ ਪੰਛੀ ਦੂਜਾ ਆਪਣਾ ਕਾਂ ਜਿਹੜਾ ਸੀ ਫਿਰ ਆ ਗਿਆ। ਉਹ ਭਲਿਆ ਨਾਲ ਜਾ ਕੇ ਕਹਿੰਦਾ ਹੁਣ ਕੀ ਕੰਮ ਪੈ ਗਿਆ ਤੈਨੂੰ? ਉਹ ਸਾਰੀ ਗੱਲ ਦੱਸੀ ਵੀ ਮੈਨੂੰ ਹੁਣ ਮਾਲਕ ਚਾਹੀਦਾ ਤਾਂ। ਕਹਿੰਦਾ ਅੱਛਾ। ਕਹਿੰਦਾ ਕੰਮ ਥੋੜਾ ਔਖਾ ਆ, ਪਰ ਇਦਾਂ ਵੀ ਹੁਣ ਜਿੱਦਾਂ ਮੈਂ ਕਹੂੰਗਾ ਤੂੰ ਉਦਾਂ ਕਰੀ। ਕਹਿੰਦਾ ਚੰਗਾ। ਕਹਿੰਦਾ ਰਾਜੇ ਨੂੰ ਕਹੇ ਮੈਨੂੰ ਇੱਕ ਸਮੁੰਦਰੀ ਜਹਾਜ਼ ਚਾਹੀਦਾ, ਬਹੁਤ ਹੀ ਸੋਹਣਾ, ਜਿਹੜੇ ਕਮਰੇ ਹੋਣ ਉਹਦੇ
ਕੰਧਾਂ ਦੇ ਸੰਖ ਮਾਰ ਹੋਵੇ, ਬਾਥ ਤੇ ਟੱਬ ਸਾਰੇ ਉਹਨਾਂ ਨੂੰ ਸੰਖ ਮਾਰ ਲੱਗੀ ਹੋਵੇ, ਸੰਖ ਮਾਰ ਫਲੋਰ ਤੇ ਹੋਵੇ, ਜਿਹੜੀਆਂ ਕਾਟਨਾਂ ਆ ਲਾਉਣੀਆਂ ਉਹ ਹੁਣ ਸਿਲਕ ਦੀਆਂ, ਜਿਹੜੀਆਂ ਟੂਟੀਆਂ ਹੋਣੀਆਂ ਉਹਨਾਂ ਦੇ ਸੋਨਾ ਲੱਗਾ ਹੋਵੇ। ਅੱਛਾ। ਹੈ ਸਾਰਾ ਕੁਝ ਚਮਕਦਾ ਤਾਂ ਸੋਹਣਾ, ਵਿੱਚ ਹੀਰੇ ਜਵਾਹਰਤ ਲੱਗੇ ਹੋਣ, ਫੇਰ ਮੈਂ ਲੈ ਆਉਂ। ਰਾਜਾ ਕਹਿੰਦਾ ਕੀ ਫਰਕ ਹੈ? ਕਹਿੰਦਾ ਮੈਂ ਹੁਣੇ ਕਰ ਦਿੰਦਾ। ਰਾਜੇ ਨੇ ਹੁਕਮ ਕੀਤਾ, ਸ਼ਿਪ ਤਿਆਰ ਕੀਤਾ ਗਿਆ, ਉਹਦੇ ਕਮਰੇ ਸਜਾਏ ਗਏ, ਸਿਲਕ ਦੀਆਂ ਕਾਢਾਂ ਲਾਈਆਂ ਗਈਆਂ, ਪਰਦੇ ਉਹਦੇ ਥੱਲੇ ਫਲੋਰਾਂ ਦੇ ਸੰਖ ਮਾਰ ਲਾਏ ਗਏ, ਟੱਬ ਤੇ ਸੰਖ ਮਾਰ ਲਾਈ ਗਈ। ਜਾਣ ਗਏ ਵੀ ਇਹ ਇਹਨੂੰ ਬਹੁਤ ਵਧੀਆ ਬਣਾਤਾ, ਇਹਦਾ ਸ਼ਿਪ ਦੁਨੀਆ ਜਣੀ ਸੀ। ਤੇ ਜਾਨੂੰ ਫਿਰ ਜਾਨ ਆ ਗਿਆ ਕਾਂ, ਕਹਿੰਦਾ ਹੋ ਗਿਆ ਸਾਰਾ ਤਿਆਰ? ਕਹਿੰਦਾ ਹਾਂਜੀ। ਕਹਿੰਦਾ ਚੱਲ ਮੈਂ ਤੇਰੇ ਨਾਲ ਚੱਲਦਾ। ਕਹਿੰਦਾ ਆਪਾਂ ਹੁਣ ਜਾਣਾ ਦੱਖਣ ਨੂੰ, 7 ਦਿਨ ਤੇ 7 ਰਾਤਾਂ ਸ਼ਿਪ ਤੋਰ ਲਾ। ਅੱਛਾ ਜੀ। ਨਾਲ ਕਾਂ ਤੁਰ ਪਿਆ, ਨਾਲ ਉਹ ਤੁਰ ਪਿਆ। ਕਰਦੇ 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 ਕਿ ਨਿੱਕੇ ਜਿਹੇ ਛੋਟੇ ਜਿਹੇ ਜਖੀਰੇ ਤੇ ਆ ਗਏ, ਆਈਲੈਂਡ ਦੇ ਉੱਤੇ। ਉਹ ਕਹਿੰਦਾ ਵੀ ਕਾਕਾ ਇਹਦਾ ਮਾਲਕ ਇੱਥੇ ਆ। ਅੱਛਾ ਜੀ। ਅੱਛਾ, ਕਹਿੰਦਾ ਕੌਣ ਆ? ਕਹਿੰਦਾ ਇੱਥੇ ਦੀ ਰਾਣੀ, ਓਕੇ। ਬਹੁਤ ਹੀ ਸੁਨੱਖੀ, ਬਹੁਤ ਸੂਝਵਾਨ ਆ, ਪਰ ਕਹਿੰਦਾ ਇੱਕ ਗੱਲ ਦਾ ਧਿਆਨ ਰੱਖੀ, ਜਦੋਂ ਸ਼ਿਪ ਤੋਂ ਲਾਗੇ ਲਾਇਆ ਲੋਕਾਂ ਨੇ ਦੇਖਣ ਆਉਣਾ ਵੀ ਸ਼ਿਪ ਕਿੰਨਾ ਸੋਹਣਾ, ਇਦਾਂ ਦਾ ਸ਼ਿਪ ਨੂੰ ਦੇਖਿਆ ਨਹੀਂ। ਕਹਿੰਦਾ ਤੈਨੂੰ ਬਾਕੀਆਂ ਨੇ ਸਵਾਲ ਪੁੱਛਣੇ ਆ ਵੀ ਸ਼ਿਪ ਕਿੱਥੋਂ ਆਇਆ, ਤੂੰ ਕੌਣ ਆ, ਕੀ ਕਰਨਾ ਆ, ਪਰ ਤਾਂ ਕਿਸੇ ਦਾ ਵੀ ਜਵਾਬ ਨਹੀਂ ਦੇਣਾ। ਤੇ ਕਹਿੰਦਾ ਵੀ ਰਾਣੀ ਆਵੇ ਮੈਂ ਉਹਨੇ ਗੱਲ ਕਰਨੀ, ਅੱਛਾ ਜੀ। ਹੋਰ ਕਿਸੇ ਨਾਲ ਗੱਲ ਨਹੀਂ ਕਰਨੀ। ਕਹਿੰਦਾ ਮਹਾਰਾਜ ਠੀਕ ਆ। ਤੇ ਕਾਂ ਉੜ ਗਿਆ, ਉਹ ਜਾ ਕੇ ਲਾਤੀ ਉੱਥੇ ਕਸ਼ਤੀ, ਸ਼ਿਪ ਜਿਹੜਾ ਸੀ ਆਈਲੈਂਡ ਤੇ। ਹਾਂਜੀ। ਉੱਥੇ ਲਾਤਾ ਲੱਗੇ ਜਾ ਕੇ, ਜੋ ਲਾਤਾ ਤਾਂ ਉਹ ਸ਼ਹਿਰ ਦੇ ਜਿੰਨੇ ਵੀ ਲੋਕੀ ਸੀ ਭੱਜੇ ਆਏ ਦੇਖਣ, ਕੁਝ ਅਹਿਲਕਾਰ, ਕੁਝ ਲੋਕੀ, ਹਨਾ, ਸਾਰੇ ਆ ਕੇ ਦੇਖੀ ਜਾਂਦੇ ਸ਼ਿਪ। ਬਹੁਤ ਸੋਹਣਾ, ਕਹਿਣਾ ਸੀ ਜਾ ਕੇ ਦੇਖ ਲਈਏ। ਉਹ ਕਹਿੰਦਾ ਨਾ, ਕਹਿੰਦੇ ਯਾਰ ਦੇਖ ਲੈਣ ਦੇ ਨਾ। ਕਹਿੰਦਾ ਇੱਥੇ ਦੀ ਰਾਣੀ ਆ, ਜੇ ਉਹਨੂੰ ਪਤਾ ਲੱਗ ਗਿਆ ਗੁੱਸੇ ਹੋਊਗੀ। ਕਹਿੰਦਾ ਹੋਵੇ ਜਿੱਦਾਂ ਮਰਜੀ, ਪਰ ਰਾਣੀ ਆ ਕੇ ਦੇਖ ਸਕਦੀ ਆ, ਉਹ ਆਪ ਜਿੱਦਾਂ ਮਰਜੀ ਆਵੇ, ਹੋਰ ਕੋਈ ਨਹੀਂ। ਉਹਨੇ ਜਾ ਕੇ ਸੁਨੇਹਾ ਤਾਂ ਰਾਣੀ, ਤੇ ਇੱਦਾਂ ਦਾ ਇੱਕ ਜਹਾਜ਼ ਆਇਆ ਸਮੁੰਦਰੀ, ਬੜਾ ਹੀ ਸੋਹਣਾ, ਇੱਦਾਂ ਜਹਾਜ਼ ਤੇ ਦੇਖਿਆ ਨਹੀਂ ਆਪਾਂ, ਤੁਸੀਂ ਆਓ ਜਹਾਜ਼ ਨੂੰ ਦੇਖੋ। ਰਾਣੀ ਵੀ ਬੜੀ ਹੈਰਾਨ ਹੋਈ ਵੀ ਕਿੱਦਾਂ ਦਾ ਜਹਾਜ਼ ਆ। ਉਹ ਆ ਗਈ, ਬਾਹਰੋਂ ਜਹਾਜ਼ ਦੇਖਿਆ, ਤੋ ਉਹਨੂੰ ਕਹਿੰਦਾ ਮਹਾਰਾਣੀ ਵੀ ਤੁਸੀਂ ਜਹਾਜ਼ ਦੇ ਉੱਪਰ ਆਓ, ਆ ਕੇ ਦੇਖੋ, ਤੁਸੀਂ ਪਸੰਦ ਕਰੋਗੇ। ਰਾਣੀ ਕਹਿੰਦੀ ਠੀਕ ਆ, ਮੈਂ ਆਪਣੀਆਂ ਨੌਕਰਾਣੀਆਂ ਜਿਹੜੀ ਗੋਲੀਆਂ ਨਾਲ ਆਉਣੀਆਂ। ਉਹ ਕਹਿੰਦਾ ਵੀ ਨਹੀਂ, ਗੋਲੀਆਂ ਨਹੀਂ ਆ ਸਕਦੀਆਂ, ਤੁਸੀਂ ਜਾਓ ਯਾਰ, ਤੁਸੀਂ ਆ ਜਾਓ। ਉਧਰੋਂ ਕਾਂ ਨੇ ਉਹਨੂੰ ਕੀ ਕਿਹਾ ਸੀ ਮਾਲਕਣੀ ਕੰਨ ਚ, ਕਿ ਜਦੋਂ ਕਹਿੰਦਾ ਉੱਥੇ ਉੱਪਰ ਆ ਗਈ, ਜਦੋਂ ਬਾਅਦ ਚ ਕਹਿੰਦਾ ਉਹਨੂੰ ਕਹਿੰਦਾ ਨਹਾਉਣਾ ਹੀ ਨਹਾਉਣਾ, ਦੇਖ ਕੇ ਬਾਤ ਇੰਨਾ ਸੋਹਣਾ, ਜਦੋਂ ਨਹਾਊਗੀ ਤੂੰ ਕਹਿੰਦਾ ਸ਼ਿਪ ਤੋੜ ਦੇ। ਠੀਕ ਆ, ਉਹ ਕਹਿੰਦਾ ਠੀਕ ਆ। ਹੁਣ ਰਾਣੀ ਆ ਗਈ, ਹਾਂਜੀ। ਗੋਲੀਆਂ ਨੂੰ ਮੋੜ ਦਿੱਤੀਆਂ, ਜੋ ਅੰਦਰ ਬੜਿਆ ਸੀ ਉਸ ਥਾਂ ਦਾ ਸੰਖ ਮਾਰ ਦੇਖੀ, ਜਦੋਂ ਬਹੁਤ ਹੀ ਵਧੀਆ ਸੋਹਣਾ ਬਾਥ ਟੱਬ ਬਣਿਆ ਹੋਇਆ ਸੰਖ ਮਾਰ ਦਾ, ਤੇ ਸੋਹਣੇ ਸੋਹਣੇ ਸ਼ੀਸ਼ੇ ਉੱਤੇ ਸੋਨਾ ਲੱਗਾ ਹੋਇਆ। ਮੈਂ ਗਿਆ ਉਹ ਤੇ ਜਾਨ ਨਿਕਲੀ, ਇੰਨਾ ਵਧੀਆ, ਉਹ ਕੋ ਰਹਿ ਨਹੀਂ ਹੋਇਆ। ਕਹਿੰਦੀ ਮੈਂ ਨਹਾ ਹੀ ਲੈਣੀ ਇਹ ਚ। ਉਹਨੂੰ ਟੱਬ ਭਰਿਆ ਤੇ ਵਿੱਚ ਨਹਾਉਣ ਬਹਿ ਗਈ। ਜਦੋਂ ਨਹਾਉਣ ਲੱਗੀ ਉਹ ਜਹਾਜ਼ ਤੋੜ ਲਿਆ। ਤੇ ਜਹਾਜ਼ ਤੋੜ ਲਿਆ, ਜਦੋਂ ਨਹਾ ਕੇ ਬਾਹਰ ਨਿਕਲੀ ਉਹ ਤਾਂ ਜ਼ਖੀਰਾ ਉਹਦਾ ਤਾਂ ਬਹੁਤ ਪਿੱਛੇ ਰਹਿ ਗਿਆ ਆਈਲੈਂਡ, ਸਮੁੰਦਰ ਚ ਪਹੁੰਚ ਗਈ। ਉਹ ਕਹਿੰਦੀ ਇਹ ਮੈਨੇ ਧੋਖਾ ਕੀਤਾ। ਉਹ ਕਹਿੰਦਾ ਵੀ ਗੱਲ ਸੁਣ ਮਹਾਰਾਣੀ, ਧੋਖਾ ਨਹੀਂ ਕੀਤਾ, ਵੀ ਇੱਕ ਪੰਛੀ ਆ, ਪਤਾ ਨਹੀਂ ਕਿੱਥੋਂ ਆਇਆ, ਪਰ ਮੈਨੂੰ ਸ਼ੱਕ ਆ ਉਹ ਤੁਹਾਡਾ ਆ। ਕਾਂ ਨੇ ਦੱਸਤਾ ਸੀ ਉਹਨੂੰ ਉਹਦਾ ਆ, ਤੇ ਪੰਛੀ ਤੁਹਾਡਾ ਆ, ਉਹ ਸੋਨੇ ਦਾ ਪੰਛੀ ਆ, ਵੀ ਉਦਾਸ ਰਹਿੰਦਾ, ਨਾ ਉਹ ਗਾਉਂਦਾ, ਨਾ ਉਹ ਬੋਲਦਾ, ਨਾ ਗੱਲਾਂ ਕਰਦਾ। ਕਹਿੰਦੀ ਉਹ ਮੇਰਾ ਹੀ ਆ। ਕਹਿੰਦੀ ਇੱਕ ਦਿਨ ਪਤਾ ਨਹੀਂ ਕਿੱਦਾਂ ਕਹਿੰਦੀ ਉੜ ਗਿਆ, ਵਾਪਸ ਨਹੀਂ ਆਇਆ। ਕਹਿੰਦਾ ਰਾਜਾ ਕਹਿੰਦਾ ਵੀ ਉਹ ਗਾਉਣ ਲੱਗ ਪਵੇ, ਇਹ ਤੈਨੂੰ ਦੇਖਣ ਗਾਉਣ ਲੱਗ ਪਿਆ, ਤੂੰ ਵਾਪਸ ਆ ਜੀ, ਸਾਨੂੰ ਕੋਈ ਇਤਰਾਜ਼ ਨਹੀਂ, ਮੈਂ ਛੱਡ ਜੂ ਆਣ ਕੇ। ਕਹਿੰਦੀ ਠੀਕ ਆ। ਉਹ ਚੱਲ ਗਈ। ਜਦੋਂ ਸ਼ਿਪ ਉੱਥੇ ਪਹੁੰਚਿਆ, ਸ਼ਹਿਰ ਚਾਰੇ ਪਾਸੇ ਖਬਰਾਂ ਫੈਲ ਗਈਆਂ ਤੇ ਉਸਨੇ ਆ ਗਿਆ, ਜਹਾਜ਼ ਲੈ ਕੇ। ਜਦੋਂ ਆ ਗਿਆ ਨਾ, ਵਿੱਚੋਂ ਰਾਣੀ ਉਤਰੀ, ਰਾਜੇ ਉਹਨੇ ਲੈਣ ਆ, ਜੋ ਦੇਖਿਆ ਵੀ ਰਾਣੀ ਇੰਨੀ ਸੋਹਣੀ, ਪਰੀਆਂ ਵਰਗੀ ਹੈ, ਵੀ ਉਹ ਫਿਆਰੀ ਸੀ, ਪਰੀ ਸੀ। ਤਾਂ ਰਾਜੇ ਦਾ ਮਨ ਮੋਹ ਹੋ ਗਿਆ। ਰਾਣੀ ਨੇ ਆਈ, ਰਾਜਾ ਦੇਖੀ ਜਾਵੇ ਉਹਦੇ ਵੱਲ,
ਚੱਲ ਕਹਿੰਦਾ ਆਪਣੇ ਮਹਿਲ ਦੇ ਵਿੱਚ ਚੱਲੀਏ ਜਿੱਥੇ ਉਹ ਪੰਛੀ ਬੈਠਾ ਵੀ ਜੇ ਤੁਸੀਂ ਉਹਨੂੰ ਬੋਲਣ ਲਾ ਦਿਓ ਗਾਉਣ ਲਾ ਦਿਓ। ਜਦੋਂ ਰਾਣੀ ਉੱਥੇ ਗਈ ਉਹ ਚਾਰ ਨੇ ਦੇਖਿਆ ਪੰਛੀ ਨੇ ਉਹਨੂੰ ਵਿਸਲਾਂ ਮਾਰਨੀਆਂ ਸ਼ੁਰੂ ਕਰਤੀਆਂ, ਗਾਉਣਾ ਸ਼ੁਰੂ ਕਰਤਾ, ਇੰਨਾ ਮਿੱਠਾ ਰਾਗ ਗਾਇਆ ਕਿ ਜਿਹੜੇ ਲੋਕੀ ਸੀ ਉੱਥੇ ਮੰਤਰ ਮੁਗਧ ਹੋ ਗਏ ਸਾਰੇ। ਇੰਨੀ ਸੋਹਣੀ ਆਵਾਜ਼ ਤੇ ਰਾਜਾ ਬੜਾ ਖੁਸ਼ ਹੋਇਆ। ਰਾਣੀ ਨੂੰ ਰਾਜੇ ਨਾਲ ਤੇ ਰਾਜੇ ਨੂੰ ਰਾਣੀ ਨਾਲ ਪਿਆਰ ਹੋ ਗਿਆ। ਰਾਜਾ ਵੀ ਬਹੁਤ ਸੁਨੱਖਾ ਸੀ, ਰਾਣੀ ਤਾਂ ਸੀਗੀ ਪਰੀ। ਤੇ ਰਾਣੀ ਨੂੰ ਹੁਣ ਕਿਹਾ ਵੀ ਉਸਨੇ ਨੇ ਵੀ ਮਹਾਰਾਣੀ ਵੀ ਤੂੰ ਵਾਪਸ ਜਾਣਾ ਮੈਂ ਜਾਣਾ। ਕਹਿੰਦੀ ਨਹੀਂ ਹੁਣ ਮੇਰਾ ਆਹੀ ਘਰ ਵਾਰ ਆ। ਰਾਜੀ ਨਾਲ ਵਿਆਹ ਕਰਾ ਕੇ ਉੱਥੇ ਰਹਿ ਲਿਆ। ਅੱਛਾ ਜੀ। ਸਭ ਕੁਝ ਬਹੁਤ ਸੋਹਣਾ ਹੋਣ ਲੱਗਾ। ਪੰਛੀ ਵੀ ਰੋਜ਼ ਵਿਸਲਾ ਮਾਰੇ, ਸੋਹਣੇ ਸੋਹਣੇ ਗਾਣੇ ਗਾਵੇ। ਮਹਾਰਾਣੀ ਵੀ ਖੁਸ਼, ਰਾਜਾ ਵੀ ਖੁਸ਼ ਤੇ ਮੁੰਡਾ ਵੀ ਖੁਸ਼। ਉਹਨੂੰ ਹੋਰ ਵਧੀਆ ਮਹਿਲ ਮਿਲ ਗਿਆ, ਹੋਰ ਵੀ ਰੁਤਬਾ ਵੱਧ ਗਿਆ ਉਹਦਾ ਤਾਂ। ਘੋੜ ਸਵਾਰ ਬਣ ਗਿਆ ਕਿ ਉੱਧਰ ਜਾ ਕੇ ਉੱਧਰ ਜਾ, ਸਾਰੇ ਖੁਸ਼ ਰਹਿਣ ਲੱਗੇ। ਹੁਣ ਇੱਕ ਬੰਦਾ ਜਿਹੜਾ ਉਹਦੀ ਤਾਂ ਭਾਰੀ ਬਣ ਗਈ ਵੀ ਜਿੰਨੀ ਵਾਰੀ ਮੈਂ ਕਰਦਾ ਮੈਨੂੰ ਪੁੱਠਾ ਹੀ ਪੈ ਜਾਂਦਾ ਹੈ ਵੀ ਇਹ ਕੀ ਕੰਮ ਹੋਇਆ। ਉਹ ਰੋਜ਼ ਤਰਤੀਬਾ ਲੱਭਣ ਲੱਗਾ ਕਿਸੇ ਨਾ ਕਿਸੇ ਤਰ੍ਹਾਂ ਮੇਰੇ ਕੋਈ ਹੱਥ ਦਾ ਲੱਗੇ ਤੇ ਮੈਨੂੰ ਮੁੰਡੇ ਨੂੰ ਖਤਮ ਕਰਾ ਦੇਵਾਂ। ਕੀ ਹੋਇਆ ਕੁਝ ਚਿਰ ਬਾਅਦ ਜਦੋਂ ਸਾਲ ਕੁ ਹੋਇਆ ਤਾਂ ਰਾਣੀ ਬਿਮਾਰ ਹੋ ਗਈ। ਅੱਛਾ ਜੀ। ਜਦੋਂ ਰਾਣੀ ਬਿਮਾਰ ਹੋ ਗਈ ਉਹਦਾ ਮਨ ਕਿਨਾਰੇ ਚੱਲ ਗਈ। ਰਾਜਾ ਵੀ ਬੜਾ ਉਦਾਸ, ਜਨਤਾ ਵੀ ਬੜੀ ਉਦਾਸ, ਮੁੰਡਾ ਵੀ ਬੜਾ ਉਦਾਸ। ਉਹ ਦੱਸਦਾ ਵੇ ਉਹਨਾਂ ਦਾ ਸੀਗਾ ਡਾਕਟਰ ਆਪਣਾ ਸੀ ਉਹਨਾਂ ਦਾ ਹਕੀਮ ਵੈਦ। ਉਹ ਕਹਿੰਦਾ ਬਈ ਹੁਣ ਇਹ ਚਾਂਸ ਨਹੀਂ ਬਚਣ ਦੇ। ਰਾਜਾ ਪਿਆਰ ਕਰਦਾ ਸੀ, ਉਦਾਸ ਬਹੁਤ ਹੋਇਆ। ਜਿਹੜਾ ਕੋਈ ਬੰਦਾ ਸੀ ਉਹ ਚੁਗਲਖੋਰ ਈਰਖਾ ਉਹ ਆਇਆ ਕਹਿੰਦਾ ਮਹਾਰਾਜ ਛੋੜਾ ਮੂੰਹ ਤਾਂ ਵੱਡੀ ਬਾਤ। ਕਹਿੰਦਾ ਦੇਖੋ ਜਿਹੜਾ ਹੁਸਨਾ ਹੈ ਨਾ ਇਹ ਸਭ ਕੁਝ ਹੀ ਕਰ ਸਕਦਾ। ਕਹਿੰਦਾ ਸੋਚੋ ਪਹਿਲੋਂ ਕਹਿੰਦਾ ਇਹ ਪੰਛੀ ਲੈ ਕੇ ਆਇਆ, ਫਿਰ ਤੁਹਾਨੂੰ ਕਹਿੰਦਾ ਮੈਂ ਕਰ ਨਹੀਂ ਸਕਦਾ ਤਾਂ ਹਾਥੀ ਦੰਦ ਵੀ ਲੈ ਆਇਆ। ਫੇਰ ਕਹਿੰਦਾ ਜੀ ਮੈਂ ਕਰ ਨਹੀਂ ਸਕਦਾ ਰਾਣੀ ਲੈ ਆਇਆ, ਪੰਛੀ ਵੀ ਗਾਉਂਦਾ ਰੋਜ਼। ਕਹਿੰਦਾ ਜਿੱਥੋਂ ਰਾਣੀ ਆਈ ਆ ਅਸਲ ਦੇ ਵਿੱਚ ਉੱਥੇ ਦਵਾ ਵੀ ਖਾਂਦੀ ਹੋ, ਉੱਥੇ ਬਿਮਾਰ ਹੁੰਦੀ ਹੋ, ਉੱਥੇ ਬਿਮਾਰ ਹੁੰਦੀ ਹੋ ਸਕਦਾ ਇਹਨੂੰ ਇਸ ਦਾ ਪਾਣੀ ਨਹੀਂ ਠੀਕ ਬੈਠਾ, ਇੱਕ ਉੱਥੇ ਦਵਾ ਹੋਣੀ ਆ। ਇਹ ਮੁੰਡੇ ਨੂੰ ਕਹੋ ਦਵਾ ਲੈ ਕੇ ਆਵੇ। ਮੁੰਡੇ ਨੂੰ ਸੱਦ ਲਿਆ। ਉਹਨੂੰ ਪਤਾ ਲੱਗਿਆ ਵੀ ਯਾਰ ਮੈਨੂੰ ਉੱਥੇ ਭੇਜਦਾ ਕਿਉਂਕਿ ਮੈਂ ਰਾਣੀ ਲੈ ਕੇ ਆ ਗਿਆ। ਜਦੋਂ ਮੈਨੂੰ ਦੇਖਿਆ ਤਾਂ ਮੈਨੂੰ ਮਾਰ ਦੇਣਾ। ਅੱਛਾ ਮੈਨੂੰ ਛੱਡਣਗੇ ਭਲਾ। ਉਹ ਕਹਿੰਦਾ ਮਹਾਰਾਜ ਮੈਨੂੰ ਨਹੀਂ ਪਤਾ ਤੇਰੇ ਕਿੱਥੇ ਦਵਾ ਕਿੱਥੇ ਰੱਖਦੀ, ਕੀ ਦਵਾ ਸੀ ਕੀ ਨਹੀਂ ਮੈਨੂੰ ਨਹੀਂ ਪਤਾ, ਮੇਰੇ ਵੱਸ ਦੀ ਗੱਲ ਨਹੀਂ। ਕਹਿੰਦਾ ਕਾਕਾ ਅੱਗੇ ਸਾਰੇ ਕੰਮ ਕੀਤੇ ਸਿੱਧਾ ਕੰਮ ਕਰ। ਕਹਿੰਦਾ ਨਹੀਂ ਤੈਨੂੰ ਪਤਾ ਮੈਂ ਕੌਣ ਆ, ਜੇ ਰਾਣੀ ਨੂੰ ਕੁਝ ਹੋ ਗਿਆ ਮੈਂ ਤੈਨੂੰ ਨਹੀਂ ਛੱਡਣਾ। ਫਿਰ ਹੁਣ ਆਖਾ ਹੋ ਗਿਆ ਮੈਂ ਕੀ ਕਰਾਂ ਯਾਰ ਕਿੱਥੇ ਜਾਵਾਂ, ਇਹ ਤਾਂ ਤੀਜੇ ਦਿਨ ਇਮਤਿਹਾਨ ਪਾਈ ਜਾਂਦਾ। ਬੜਾ ਉਦਾਸ ਹੋਇਆ, ਕਮਰੇ 'ਚ ਆ ਗਿਆ। ਜਾਨੂੰ ਜਿਹੜਾ ਤੀਸਰਾ ਖੰਭ ਸੀ ਨਾ ਉਹਨੂੰ ਚੱਕਿਆ, ਫੂਕ ਮਾਰੀ, ਕਾਂ ਫੇਰ ਆ ਗਿਆ। ਕਹਿੰਦਾ ਯਾਰ ਤੂੰ ਮੈਨੂੰ ਵੀ ਨਹੀਂ ਟਿਕਟ ਦਿੰਦਾ, ਹੁਣ ਕੀ ਤੈਨੂੰ ਹੋ ਗਿਆ, ਕਿਹੜਾ ਪੰਗਾ ਪੈ ਗਿਆ ਹੁਣ। ਕਹਿੰਦਾ ਮਹਾਰਾਜ ਤੈਨੂੰ ਕੀ ਦੱਸਾਂ, ਮਹਾਰਾਣੀ ਬਿਮਾਰ ਆ, ਵੀ ਜੇ ਦਵਾ ਨਾ ਆਈ ਉਹਨੂੰ ਮਰ ਜਾਣਾ। ਦੱਸ ਕੀ ਕਰੀਏ। ਕਹਿੰਦਾ ਗੱਲ ਸੁਣ ਵੀ ਮੈਂ ਵੀ ਨਹੀਂ ਚਾਹੁੰਦਾ ਰਾਣੀ ਮਰੇ, ਵੀ ਕੰਮ ਥੋੜਾ ਟੇਢਾ ਆ, ਵੀ ਤੈਨੂੰ ਮੁੜ ਕੇ ਵਾਪਸ ਉੱਥੇ ਜਾਣਾ ਪੈਣਾ, ਉਸੇ ਜ਼ਖੀਰੇ ਤੇ ਉਸੇ ਆਇਲੈਂਡ ਦੇ ਉੱਤੇ। ਪਰ ਉਸ ਆਇਲੈਂਡ ਦੇ ਉੱਤੇ ਦੋ ਬਹੁਤ ਹੀ ਭਿਆਨਕ ਸ਼ੇਰ ਆ ਮੋਰੇ ਛੱਡੇ, ਉਹ ਕਿਸੇ ਨੂੰ ਮਹਿਲ ਦੇ ਅੰਦਰ ਨਹੀਂ ਜਾਣ ਦਿੰਦੇ, ਤੈਨੂੰ ਕਦੀ ਨਹੀਂ ਛੱਡਣਾ। ਕਹਿੰਦਾ ਮਹਾਰਾਜ ਫੇਰ ਕਿੱਦਾਂ ਹੋਊ। ਕਹਿੰਦਾ ਇੱਦਾਂ ਕਰ ਮੇਰੇ ਕਹਿੰਦਾ ਖੰਭਾਂ ਚੋਂ ਫੋੜ ਕੇ ਦੇਖੀ, ਇੱਕ ਕਹਿੰਦਾ ਦੂਜਾ ਆਪਣਾ ਜਿਹੜੀ ਹੁੰਦੀ ਹੈ ਚਾਂਦੀ ਰੰਗਾ ਪਾਖਿਆ ਖੰਭ ਉਹ ਕੱਢ ਲਾ ਬਾਹਰ। ਉਹਨੇ ਕਾਂ ਨੂੰ ਫਲੋਰਿਆ, ਸੱਚੀ ਉਹਦੇ ਲੱਪਿਆ ਉਹਨੂੰ ਕੱਢ ਲਿਆ ਬਾਹਰ। ਕਹਿੰਦਾ ਜਦੋਂ ਉੱਥੇ ਜਾਵੇਗਾ ਨਾ ਸ਼ਿਪ ਬਾਹਰ ਖੜਾ ਕਰ ਦੇਈਂ। ਕਹਿੰਦਾ ਲੋਕੀ ਨਾ ਮੈਨੂੰ ਬਾਹਰ ਛੱਡਣ, ਕਹਿੰਦਾ ਹੁਣ ਤੈਨੂੰ ਕੁਛ ਨਹੀਂ ਕਹਿਣਾ, ਉਹਨਾਂ ਨੂੰ ਦੱਸ ਦੇਈਂ ਠੀਕ ਹੈ। ਉਹਨਾਂ ਤੋਂ ਕੁਛ ਨਹੀਂ ਕਹਿਣਾ, ਕੁਛ ਨਹੀਂ ਕਹਿੰਦੇ, ਬੜੇ ਭਾਲੇ ਮਾਰਸ ਲੋਕ ਵਾ, ਪਰ ਸ਼ੇਰਾਂ ਤੋਂ ਬਚਣਾ ਦੇ। ਜਦੋਂ ਲਾਗੇ ਗਿਆ ਖੰਭ ਆ ਨਾ ਦੁੱਤਾ, ਇਹ ਸ਼ੇਰਾਂ ਦੇ ਮੂਹਰੇ ਤੇ ਲਾ ਦੇ, ਮੂਹਰੇ ਕਰਕੇ ਫੂਕ ਮਾਰ ਦੇ। ਅੱਛਾ ਠੀਕ ਹੈ। ਕਹਿੰਦਾ ਉਹ ਸ਼ਾਂਤ ਹੋ ਜਾਣਗੇ। ਸੋ ਫਿਰ 7 ਦਿਨ 7 ਰਾਤਾਂ ਹੋਈਆਂ, ਉੱਥੇ ਜਾ ਪਹੁੰਚਾ, ਸ਼ਿਪ ਲਾਤਾ, ਲੋਕੀ ਵੀ ਆ ਕੇ ਦੇਖਣ। ਉਦੋਂ ਤੁਰ ਪਿਆ, ਜਦੋਂ ਤੁਰ ਪਿਆ ਕਿਸੇ ਨੇ ਗੱਲ ਕੀਤੀ ਉਹਨੂੰ, ਲੋਕੀ ਪੁੱਛੀ ਗਿਆ, ਉਹ ਨਹੀਂ ਬੋਲਿਆ, ਸਿੱਧਾ ਜਾ ਵੜਿਆ। ਉੱਥੇ ਮੂਹਰੇ ਆ ਗਿਆ ਸ਼ੇਰ। ਜਦੋਂ ਉਹਦੇ ਕਿ ਸ਼ੇਰ ਉਹਦੇ ਪੈਰਾਂ ਤੋਂ ਜ਼ਮੀਨ ਨਿਕਲ ਗਈ, ਜਾ ਜਾਂਦੀ ਏ ਉੱਥੇ ਤਾਂ ਨਹੀਂ ਮਾਰੇ, ਇੱਥੇ ਜ਼ਰੂਰ ਮਾਰਾਂਗੇ ਹੈ।
ਡਰੇ ਵੀ, ਚਲੋ ਕਹਿੰਦਾ ਖੰਭ ਦਿੱਤਾ ਸ਼ਾਇਦ ਠੀਕ ਹੀ ਹੋਵੇ। ਉਹਨੂੰ ਖੰਭ ਕੱਢਿਆ, ਉਹ ਸ਼ੇਰ ਆਇਆ ਕੀਤਾ, ਉਹ ਸ਼ੇਰ ਉੱਥੇ ਬਹਿ ਗਿਆ। ਦੂਜਾ ਸ਼ੇਰ ਆਇਆ ਫੇਰ ਕੀਤਾ, ਉੱਥੇ ਬਹਿ ਗਿਆ। ਦੋਨਾਂ ਦੇ ਖੰਭ ਜੋੜ ਲਾਤਾ ਉਹਨੂੰ, ਤਾਂ ਸ਼ੇਰ ਬੀਬੇ ਰਾਣੇ ਬਣ ਕੇ ਆਰਾਮ ਨਾਲ ਲੰਮੇ ਪੈ ਗਏ। ਉਹ ਕੋਲ ਦੀ ਲੰਘ ਗਿਆ। ਜਦੋਂ ਮਹਿਲ ਵਿੱਚ ਗਿਆ, ਲੋਕੀ ਸਾਰੇ ਹੈਰਾਨ ਵੀ ਇਹ ਇੱਕ ਅਜਨਬੀ ਜਿਹਾ ਬੰਦਾ, ਅਨਪੜ੍ਹ ਜਿਹਾ, ਯੰਗ ਵੀ ਆ, ਮੈਨੂੰ ਸਿਆਣਾ ਵੀ ਹੈ ਨਹੀਂ, ਇਹ ਕਿੱਦਾਂ ਸ਼ੇਰਾਂ ਕੋਲ ਦੀ ਬਚ ਕੇ ਆ ਗਿਆ। ਉਹਨੇ ਫਿਰ ਸਾਰੀ ਕਹਾਣੀ ਦੱਸੀ ਅੱਛਾ ਜੀ। ਵੀ ਰਾਣੀ ਬਿਮਾਰ ਆ, ਉਹ ਮੌਤ ਕਿਨਾਰੇ ਆ, ਉਹਨੂੰ ਦਵਾ ਚਾਹੀਦੀ ਆ, ਉਹਨੂੰ ਬਚਾਉਣ ਲਈ, ਨਹੀਂ ਤੁਹਾਨੂੰ ਮਰ ਜਾਣਾ। ਉਹ ਕਹਿੰਦੇ ਹਾਂ ਸਰ ਤੂੰ ਦਵਾ ਹੈਗੀ ਆ। ਉਹ ਦਵਾ ਖਾਂਦੀ ਸੀ, ਤਦੇ ਉਹ ਬਿਮਾਰ ਆ। ਉਹਨੇ ਇੱਕ ਸ਼ੀਸ਼ੀ ਕੱਢੀ, ਕਹਿੰਦੇ ਜਾ ਲੈ ਜਾ। ਉਹ ਹੁੰਦੀ ਨਹੀਂ ਤਾਂ ਜਿਹੜਾ ਸੁਰਮੇ ਦਾਣੀ ਹੁੰਦੀ ਇਦਾਂ ਦੀ ਸ਼ੀਸ਼ੀ ਸੀ, ਤੇ ਢੱਕਣ ਲੱਗਾ, ਉਹਨੂੰ ਸ਼ੀਸ਼ੀ ਫੜਾਤੀ, ਕਹਿੰਦੇ ਜਾ ਲੈ ਜਾ। ਉਹਨੂੰ ਉਸੇ ਵੇਲੇ ਸ਼ੀਸ਼ੀ ਫੜੀ, ਜਹਾਜ਼ 'ਚ ਚੜਿਆ। ਫਿਰ 7 ਦਿਨ 7 ਰਾਤਾਂ ਲੱਗੀਆਂ ਤੇ ਵਾਪਸ ਆ ਗਿਆ। ਉਹਦੇ ਸਾਰ ਸਿੱਧੀ ਲੈ ਗਿਆ ਨਾ ਦਵਾ, ਤੇ ਮਾਰੇ ਦਰਬਾਰ 'ਚ ਪਹੁੰਚ ਗਿਆ, ਜਿੱਥੇ ਮਹਾਰਾਣੀ ਪਈ ਸੀ। ਲਾਗੇ ਲੋਕ ਖੜੇ ਸੀ, ਲਾਗੇ ਮਰੀਜ਼ ਖੜੇ ਸੀ, ਤਾਂ ਰਾਣੀ ਆਖਰੀ ਸਾਹ ਦੇ ਸੀ। ਉਹ ਜਾਂਦੇ ਸਾਰੀ ਉਹ ਫੜਾਇਆ, ਰਾਜੇ ਨੂੰ ਫੜਿਆ, ਢੱਕਣ ਖੋਲਿਆ, ਰਾਣੀ ਦੇ ਮੂੰਹ ਵਿੱਚ 2-3 ਤਿਪਕੇ ਪਾਤੇ। ਜਦੋਂ ਤਿਪਕੇ ਪਾਏ ਤੇ ਨਾਲ ਹੀ ਰਾਣੀ ਦਾ ਰੰਗ ਬਦਲਣਾ ਸ਼ੁਰੂ ਹੋ ਗਿਆ। ਅੱਛਾ ਜੀ। ਹੌਲੀ ਹੌਲੀ ਹੱਥ ਲੈਣਾ ਪਏ, ਅੱਖਾਂ ਖੁੱਲ ਗਈਆਂ, ਉਹ ਠੀਕ ਹੋ ਗਈ। ਜੇ ਥੋੜੇ ਚਿਰ ਬਾਅਦ ਉੱਠ ਕੇ ਬੈਠੀ ਤੇ ਇੱਕ ਪਾਸੇ ਉਹ ਕਾਂ ਬੈਠਾ, ਕਾਂ ਤੇ ਉਹਦੀ ਨਿਗਾਹ ਗਈ। ਉਹਨੂੰ ਕਹਿੰਦੀ ਗੱਲ ਸੁਣ ਮੇਰੀ, ਤੈਨੂੰ ਮੈਂ ਕਿੰਨਾ ਮਾਣ ਤੇ ਸਤਿਕਾਰ ਦਿੱਤਾ ਸੀ, ਤੂੰ ਕਹਿੰਦੀ ਮੇਰੇ ਨਾਲ ਦਗਾ ਕੀਤਾ ਸੀ। ਦਗਾ ਕੀਤਾ? ਹਾਂ, ਤੂੰ ਧੋਖਾ ਕੀਤਾ, ਤੈਨੂੰ ਆਪਣੇ ਤੇ ਹੰਕਾਰ ਹੋ ਗਿਆ। ਕਹਿੰਦੀ ਤੇ ਮੈਂ ਕਿੰਨਾ ਮਾਰ ਤਾਣ ਦਿੱਤਾ ਸੀ, ਤੂੰ ਉਸੇ ਹੰਕਾਰ ਨੇ ਤੈਨੂੰ ਮਾਰਿਆ। ਉਹ ਕਹਿੰਦਾ ਮਹਾਰਾਣੀ, ਕਹਿੰਦਾ ਕਾਂ ਵੀ ਮੇਰੇ ਤੋਂ ਗਲਤੀ ਹੋ ਗਈ, ਉਦੋਂ ਸੱਚੀ ਮੁੱਚੀ ਮੈਨੂੰ ਮੈਨੂੰ ਆਪਣੇ ਆਪ ਤੇ ਹੰਕਾਰ ਹੋ ਗਿਆ ਸੀ, ਵੀ ਮੈਂ ਹੁਣ ਮਾਫੀ ਮੰਗਦਾ। ਬਾਕੀ ਮੈਨੂੰ ਜ਼ਰੂਰੀ ਨਹੀਂ, ਜਿੱਦਾਂ ਤੇਰਾ ਦਿਲ ਕਰਦਾ ਤੂੰ ਉਹ ਕਰ ਲਾ, ਪਰ ਮੈਨੂੰ ਮਾਫ ਕਰ ਦੇ। ਉਹ ਕਹਿੰਦੀ ਠੀਕ ਆ। ਉਹਨੇ ਇੱਕ ਦਵਾ ਕੱਢੀ, ਆਪਣੇ ਸਰਾਣਿਓ ਕਾਂ ਨੂੰ ਕੋਲ ਸੱਦਿਆ, 2 ਛਿੱਟੇ ਮਾਰੇ, ਚਗਿਆੜੇ ਜਾਵੇ ਤਾਰੇ ਨਿਕਲੇ, ਤੱਕ ਬਹੁਤ ਹੀ ਖੂਬਸੂਰਤ ਕੁੜੀ ਸਾਹਮਣੇ ਆ ਗਈ। ਓ ਅੱਛਾ। ਉਹ ਫਿਰ ਰਾਜੇ ਨੂੰ ਦੱਸਿਆ, ਕਹਿੰਦੀ ਮਹਾਰਾਜ ਇਹ ਮੇਰੀ ਬਹੁਤ ਹੀ ਮਨਪਸੰਦ ਮੇਰੀ ਗੋਲੀ ਸੀ, ਇਹਨੂੰ ਮੈਂ ਬੜਾ ਮਾਣ ਸਤਿਕਾਰ ਦਿੱਤਾ, ਇਹਨੂੰ ਹੰਕਾਰ ਹੋ ਗਿਆ, ਮੇਰਾ ਹੁਕਮ ਮੰਨਣਾ ਵੀ ਬੰਦ ਕਰਤਾ, ਇਹ ਦੂਜੇ ਲੋਕਾਂ ਨੂੰ ਚੱਕਣਾ ਵੀ ਮੇਰੇ ਵਿਰੋਧ ਕਰ ਦਿੱਤਾ। ਕਹਿੰਦੇ ਗੁੱਸੇ 'ਚ ਆ ਕੇ ਫਿਰ ਇਹਨੂੰ ਕਾਂ ਬਣਾ ਦਿੱਤਾ ਸੀ। ਓਕੇ। ਕਹਿੰਦੀ ਮੈਂ ਅੱਜ ਮੈਨੂੰ ਮਾਫ ਕਰ ਦਿੱਤਾ, ਤੇ ਉਹ ਵੀ ਉਹਦੇ ਪੈਰੀਂ ਪੈ ਗਈ। ਉਸੇ ਵੇਲੇ ਉਹਨੇ ਆਪਣੇ ਚੱਕ ਕੇ ਆਪਣੀ ਛਾਤੀ ਨਾਲ ਲਾਇਆ, ਕਹਿੰਦੀ ਤੂੰ ਉਹਦਾ ਵੀ ਮੇਰੀ ਭੈਣ ਸੀ, ਤਾਂ ਅੱਜ ਵੀ ਮੇਰੀ ਭੈਣ ਵਾ, ਅੱਗੇ ਵਾਸਤੇ ਇਹ ਕੰਮ ਨਾ ਕਰੀ। ਉਹਦੀ ਅੱਖਾਂ 'ਚ ਵੀ ਹੰਝੂ, ਉਹਦੀ ਅੱਖ 'ਚ ਹੰਝੂ, ਉਹਦੇ ਰਾਜੇ ਦੀ ਅੱਖਾਂ 'ਚ ਹੰਝੂ, ਉਧਰ ਮੁੰਡਾ ਆਰਾਨ ਬੈਠਾ, ਜਿਹੜਾ ਦੂਜਾ ਸੀ ਉਹਦੇ ਵਿਚਾਰੇ ਦੇ ਲਹੂ ਦੇ ਹੰਝੂ ਨਿਕਲ ਰਿਹਾ। ਈਰਖਾ ਨੂੰ ਤਾਂ ਐਂਡ ਦੇ ਹੀ ਹੈ। ਉਹਦਾ ਬੁਰਾ ਹਾਲ ਹੋਇਆ। ਸਾਰੇ ਉਹਨੇ ਕੀ ਕੀਤਾ, ਜਿਹੜਾ ਮੁੰਡਾ ਸੀ, ਜਿਹੜੀ ਕੁੜੀ ਸੀਗੀ ਬੜੀ ਨਾ ਕਾਂ ਤੋਂ, ਉਹ ਰਾਣੀ ਅੰਗ ਬਹੁਤ ਸੁਨੱਖੀ। ਅੱਛਾ। ਹੁਸੈਨ ਨੂੰ ਉਹਨਾਂ ਦੇਖਦੇ ਸਾਰ ਹੀ ਪਿਆਰ ਹੋ ਗਿਆ। ਵਾਹ। ਉਹਨੇ ਉਹਦੇ ਨਾਲ ਵਿਆਹ ਕਰ ਲਿਆ। ਰਾਜੇ ਨੇ ਅੱਧਾ ਰਾਜ ਉਹਨੂੰ ਦੇ ਦਿੱਤਾ ਵੀ ਤੁਸੀਂ ਰਹੋ, ਇੱਧਰ ਮੈਂ ਰਹਿਣਾ। ਤੇ ਜਿਹੜਾ ਦੂਜਾ ਸੀ ਵਿਚਾਰਾ ਚੁਗਲਖੋਰ, ਉਹਨੇ ਆਪਣਾ ਸਮਾਨ ਚੱਕਿਆ, ਘਰ-ਬਾਰ ਵੇਚ ਕੇ ਨਾ ਉਹ ਛੱਡ ਕੇ ਹਮੇਸ਼ਾ ਲਈ ਉੱਥੇ ਚਲੇ ਗਏ। ਇਹ ਤੇ ਨਹੀਂ ਦਾਲ ਖਾਣੀ। ਇਹ ਸੀ ਬਾਤ ਬਈ, ਥੋੜੀ ਲੰਬੀ ਸੀ ਉਤਾਂ। ਨਹੀਂ ਪਰ ਮਜ਼ਾ ਇਹ ਤਾਂ ਮਤਲਬ ਪਤਾ ਲੱਗਦਾ ਕਿ ਬੰਦੇ ਨੂੰ ਵਿਸ਼ਵਾਸ ਕਰ ਲੈਣਾ ਚਾਹੀਦਾ। ਹਾਂ, ਵੀ ਵਿਸ਼ਵਾਸ ਬਹੁਤ ਵੱਡੀ ਚੀਜ਼ ਹੈ। ਵਿਸ਼ਵਾਸ ਬਹੁਤ ਵੱਡੀ ਗੱਲ ਆ, ਤੇ ਕਿਸੇ ਨਾਲ ਦਗਾ ਨਾ ਕਰੋ। ਹਾਂ, ਪਰ ਜੇ ਕਿਸੇ ਨੇ ਤੁਹਾਡੇ ਤੇ ਮਾਣ ਰੱਖਿਆ, ਉਹਦਾ ਹਮੇਸ਼ਾ ਮਾਣ ਰੱਖੋ।